ਉਹ ਮਾਸਟਰਾ ਯਾਰ ਕਮਾਲ ਦੀ ਗੱਲ ਹੋ ਗਈ। ਆ ਜਿਹੜੇ ਹੁਣ ਉਹਨਾਂ ਨੇ ਕਿਹਾ ਨਾ ਵੀ ਆਜ਼ਾਦੀ ਦਿਵਸ ਉੱਤੇ ਵੀ ਸਾਰਿਆਂ ਨੂੰ ਝੰਡੇ ਲਾਉਣ ਨੂੰ ਕਿਹਾ ਸੀ ਵੀ ਘਰ ਘਰ ਝੰਡੇ ਲਾ ਦਿਓ ਤਿਰੰਗੇ। ਉਹ ਮੈਨੂੰ ਤਾਂ ਇੱਕ ਹੋਰ ਬੜੀ ਹੈਰਾਨੀ ਹੋਈ, ਉਹ ਮੋਦੀ ਕੱਪ ਚ ਪੀਤਾ ਜਿਹਾ ਆਪਣੇ ਸਾਰੇ ਦੋਸਤਾਂ ਮਿੱਤਰਾਂ ਦੇ ਪਤਾ ਕਿੰਨੇ ਪੈਸੇ ਬਣਾ ਗਿਆ। ਜਾਨੀ ਨਹੀਂ ਮਿਲੀਅਨਰ ਹੋ ਗਏ ਹੋਰ ਇੱਕ ਬਿਲਕੁਲ। ਕਿੰਨਾ ਕੱਪੜਾ ਲਗਾਉਂ ਝੰਡਿਆਂ ਨੂੰ ਜ਼ਿਆਦਾ। ਪਰ ਇਹ ਜ਼ਰੂਰ ਹੈਗਾ ਕਿ ਇੱਕ ਦੇਸ਼ ਭਗਤੀ ਦੀ ਭਾਵਨਾ ਉਤਪੰਨ ਕਰਨ ਲਈ ਇਦਾਂ ਦੇ ਕੰਮ ਜਿਹੜੇ ਕੀਤੇ ਜਾਂਦੇ ਆ ਵੀ ਦੇਸ਼ ਭਗਤ ਜਿਹੜੀ ਇੱਕ ਭਾਵਨਾ ਆ ਉਹ ਖਤਮ ਦੀ ਜਾਂ ਰਾਸ਼ਟਰਵਾਦ ਦੀ ਭਾਵਨਾ ਖਤਮ ਹੋ ਰਹੀ ਆ। ਵੀ ਸਾਡੇ ਜਿਹੜੇ ਨੌਜਵਾਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਦੇਸ਼ ਦੇ ਨਾਲ ਪਿਆਰ ਵੀ ਕਰਨਾ ਆ। ਅਸਲ ਦੇ ਵਿੱਚ ਤਾਂ ਇਹ ਸੀ, ਪਰ ਜਿਸ ਨਾਲ ਧੱਕਾ ਕੀਤਾ ਗਿਆ, ਧੱਕੇ ਦੇ ਨਾਲ ਕਿਸੇ ਹੱਦ ਤੱਕ ਅਸਹਿਮਤੀ ਹੋ ਸਕਦੀ ਆ। ਵੀ ਜਿੱਦਾਂ ਕਿਹਾ ਗਿਆ ਹੁਣ ਅਮਲੀ ਸੀ ਉੱਥੇ ਕੋਠਿਆਂ ਦੇ ਉੱਤੇ ਚੜ ਕੇ ਲਾਉਂਦਿਆ ਸੀ, ਕਿਤੇ ਕੋਠੇ ਤੋਂ ਜਾ ਕੇ ਲੱਤ ਨਹੀਂ ਚੜਾ ਲਈ। ਉਹੀ ਤਾਂ ਗੱਲ ਆ। ਉਹ ਤਾਂ ਉਹੀ ਦੱਸੀ ਆ ਨਾ, ਸਾਰੇ ਪਿੰਡ ਦਾ ਮੈਨੂੰ ਠੇਕਾ ਤਾਂ ਮੇਰੀ ਦੇਸ਼ ਭਗਤੀ ਆ। ਉੱਠ ਬੈਠੀ ਵੀ 2-4 ਵਾਰ ਤੇ ਨਸ਼ਾ ਮੈਂ ਤੈਨੂੰ ਕੁਛ ਪੈਸਾ ਪੂਸਾ ਵੀ ਦਿੱਤਾ ਕਿ ਐਵੇਂ ਮੁਕਤੀ ਟੰਗਾ ਪੜਾਉਣਾ? ਪੈਸੇ ਨੂੰ ਤਾਂ ਕੰਮ ਕਰਦਾ, ਤੈਨੂੰ ਪਤਾ ਸਮਾਨ ਨੂੰ ਕੰਮ ਕਰੀਦਾ ਸੀ। ਉਹ ਸਮਾਨ ਜਦ ਕੇ ਡਾਊਨ ਹੁੰਦਾ 4 ਕੇ ਝੰਡੇ ਬਾਅਦ ਆਪਣਾ ਸਮਾਨ ਤੈਨੂੰ ਪਤਾ ਹੀ ਹੈ ਇੰਨੀ ਕਿ ਐਵਰੇਜ ਆ ਆਪਣੀ। ਆ ਮੁੜ ਕੇ ਕੋਈ ਸਮਾਨ ਨਹੀਂ ਸੀ ਖਲਾਦਾ। ਫਿਰ ਅੱਬਾ ਸੋਚੀਦਾ ਸੀਗਾ ਉੱਥੇ ਹੀ, ਚਾਹੇ ਹੋਈਏ ਕੋਠੇ ਦੇ ਚਾਹੇ ਹੋਈਏ ਟੈਂਕੀ ਦੇ। ਤੈਨੂੰ ਦੱਸਾਂ ਫਿਰ ਲੱਭਦੇ ਸੀ ਝੰਡੇ ਸਾਡੇ ਹਾਲ ਨਹੀਂ ਲੱਗੇ ਪਏ ਦੇਖਣ ਆਦੇ ਵੀ ਨਾਲੇ ਸਮਾਨ ਖਲਾਦੇ ਤਾਂ ਲੈ ਕੇ ਜਾਂਦੇ ਤਾਂ। ਅੱਛਾ ਪਿੱਛੋਂ ਇਹ ਗੱਲ ਸੀ। ਉਹਦਾ ਮਾਸਟਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਪੈਂਦੀ। ਆਪਣਾ ਕਹਿੰਦੇ ਮੁਲਕ ਹੋ ਗਿਆ ਆਜ਼ਾਦ। ਆਜ਼ਾਦ ਦਾ ਮਤਲਬ ਇਹ ਹੁੰਦਾ ਕਿ ਹਰ ਸ਼ਹਿਰੀ ਉਸ ਦੇਸ਼ ਦਾ ਆਜ਼ਾਦ ਹੋ ਗਿਆ। ਉਹ ਆਪਣੀ ਡਿਸੀਜਨ ਆਪ ਬਣਾ ਸਕਦਾ ਕਿ ਨਹੀਂ ਬਣਾ ਸਕਦਾ। ਬਿਲਕੁਲ। ਹੁਣ ਜਿਹੜੇ ਝੰਡੇ ਲਾਉਣ ਦੀ ਗੱਲ ਕੀਤੀ ਆ, ਇਹਨਾਂ ਨੂੰ ਚਾਹੀਦਾ ਤੇ ਇਹ ਸੀ ਕਹਿਣ ਨੂੰ ਵੀ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਆਪਾਂ ਝੰਡੇ ਲਾਈਏ, ਤਿਰੰਗੇ ਲਾਈਏ। ਪਰ ਇਹ ਕਹਿਣਾ ਵੀ ਤੈਨੂੰ ਲਾਉਣਾ ਹੀ ਪੈਣਾ, ਇਹ ਤਾਂ ਫੇਰ ਅਸੀਂ ਗੁਲਾਮ ਹੋ ਗਏ। ਗੁਲਾਮਾਂ ਦੀ ਗੱਲ ਨਹੀਂ ਹੋ ਗਈ। ਉੱਤਰਾਖੰਡ ਦਾ ਇੱਕ ਬੰਦਾ ਬੋਲਿਆ, ਬੀਜੇਪੀ ਦਾ ਨੇਤਾ, ਉਹ ਕਹਿੰਦਾ ਵੀ ਜਿਹੜੇ ਬੰਦੇ ਮੈਨੂੰ ਦੱਸੋ ਕਿਹੜੇ ਬੰਦੇ ਨੇ ਤਿਰੰਗਾ ਨਹੀਂ ਲਾਇਆ। ਉਹ ਪੁੱਛਿਆ ਵੀ ਕਿਉਂ, ਤੈਨੂੰ ਏਦਾਂ ਕਿਉਂ ਆ? ਉਹ ਕਹਿੰਦਾ ਜੀ ਮੈਨੂੰ ਵਿਸ਼ਵਾਸ ਨਹੀਂ ਵੀ ਇਹਨਾਂ ਦੀ ਦੇਸ਼ ਭਗਤੀ ਉੱਤੇ ਮੈਨੂੰ ਸ਼ੱਕ ਆ। ਇਹ ਭਾਰਤ ਦੇ ਗਦਾਰ ਵੀ ਹੋ ਸਕਦੇ ਜਿਹੜੇ ਤਿਰੰਗਾ ਨਹੀਂ। ਦੇਖੋ ਤਿਰੰਗੇ ਨੂੰ ਨਾ ਲਾਉਣ ਕਰਕੇ ਤੁਹਾਡੀ ਜਿਹੜੀ ਦੇਸ਼ ਭਗਤੀ ਆ ਉਹ ਖਤਰੇ ਵਿੱਚ ਪੈ ਸਕਦੀ ਹੈ। ਸਵਾਲ ਪੈਦਾ ਕਰਦੇ ਆ, ਇਹ ਸਵਾਲ ਪੈਦਾ ਕਰ ਸਕਦੇ ਆ। ਪਰ ਜੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਤਿਰੰਗੇ ਦਾ ਮਤਲਬ ਕੀ ਆ, ਇਹ ਕਿਸੇ ਨੂੰ ਵੀ ਨਹੀਂ ਪਤਾ। ਬਿਲਕੁਲ ਨਹੀਂ ਪਤਾ ਹਨਾ। ਹੁਣ ਤਿਰੰਗੇ ਦੇ ਵਿੱਚ ਚਲੋ ਆਪਾਂ ਦੱਸ ਦਿੰਦੇ ਵੀ ਤਿੰਨ ਰੰਗ ਆ। ਪਹਿਲਾ ਜਿਹੜਾ ਆ ਉਹ ਕੇਸਰੀ ਰੰਗ ਆ। ਕੇਸਰੀ ਰੰਗ ਆਪਣੇ ਸਿੱਖਾਂ ਦਾ ਵੀ ਆਪਾਂ ਹਿੰਦੂਆਂ ਦਾ ਵੀ ਸਮਝ ਲਈਏ, ਵੈਸੇ ਇਹ ਅਣਖ ਦਾ ਪ੍ਰਤੀਕ ਆ। ਦੂਜਾ ਰੰਗ ਹੈਗਾ ਚਿੱਟਾ। ਚਿੱਟਾ ਹੈਗਾ ਸ਼ਾਂਤੀ ਦਾ ਪ੍ਰਤੀਕ। ਤੀਜਾ ਹੈਗਾ ਆ ਹਰਾ ਮੁਸਲਮਾਨਾਂ ਦਾ ਵੀ ਰੰਗ ਆ, ਹਰਿਆਲੀ ਦਾ ਵੀ ਰੰਗ ਆ। ਹੁਣ ਜੇ ਆਪਾਂ ਇਹਨੂੰ ਧਾਰਮਿਕ ਆਧਾਰ ਤੇ ਦੇਖ ਲਈਏ ਵੀ ਇਧਰਲੇ ਪਾਸੇ ਹਿੰਦੂ ਆ, ਗੱਭੇ ਚਿੱਟਾ ਰੰਗ ਆ ਸ਼ਾਂਤੀ, ਤੇ ਇਧਰਲੇ ਪਾਸੇ ਜਿਹੜਾ ਆ ਮੁਸਲਿਮ ਆ। ਮਤਲਬ ਕੀ ਆ, ਝੰਡੇ ਦਾ ਪ੍ਰਤੀਕ ਆ ਹਿੰਦੂ ਤੇ ਮੁਸਲਮਾਨਾਂ ਨੇ ਸ਼ਾਂਤੀ ਦੇ ਨਾਲ ਰਹਿਣਾ, ਸ਼ਾਂਤੀ ਦੇ ਨਾਲ ਚੱਲਣਾ, ਹਨਾ। ਕਿੱਡਾ ਵੱਡਾ ਇਹਦੇ ਵਿੱਚੋਂ ਸੰਦੇਸ਼ ਮਿਲਦਾ। ਪਰ ਇਹ ਤਿਰੰਗੇ ਨੂੰ ਇੱਕ ਤਰ੍ਹਾਂ ਦੇ ਨਾਲ ਹਨਾ ਥੋਪਿਆ ਗਿਆ ਸਾਡੇ ਉੱਤੇ। ਉਹਨੂੰ ਦੱਸੇ ਇਸ ਤਰੀਕੇ ਨਾਲ ਨਫ਼ਰਤ ਦੀ ਭਾਵਨਾ ਦੇ ਨਾਲ ਉਹਨੂੰ ਵੀ ਲੈ ਕੇ ਆਉਂਦਾ ਵੀ ਗੱਲ ਇੱਥੇ ਦੇਖਣ ਵਾਲੀ ਸਰਕਾਰਾਂ ਕਿੱਦਾਂ ਸਾਨੂੰ ਜਿਹੜੀਆਂ ਮੂਰਖ ਆ ਉਹ ਬਣਾ ਦਿੰਦੀਆਂ। ਉਹਨਾਂ ਨੇ ਆਪਣਾ ਉੱਲੂ ਸਿੱਧਾ ਕਰਨ ਲਈ ਇਹ ਕਹਿ ਦਿੱਤਾ ਵੀ ਝੰਡੇ ਲਾਓ। ਹੁਣ ਜਿਹੜਾ ਨਹੀਂ ਲਾਉਂਦਾ ਹੈ ਉਹ ਵੀ ਮਾੜਾ, ਜਿਹੜਾ ਲਾਉਂਦਾ ਉਹ ਵੀ ਡਰਪੋਕ। ਤਾਇਆ ਮੇਰੇ ਨਿਆਣਿਆਂ ਨੂੰ ਬੋਲ ਗਏ ਇਹ ਝੰਡੇ ਵਾਲੇ। ਕੀ ਬੋਲ ਗਏ? ਉਹ ਮੇਰੇ ਨਿਆਣਿਆਂ ਨੂੰ ਤਾਂ ਪਤਾ ਵੀ ਨਿਆਣਿਆਂ ਨੂੰ ਚਾਹ ਹੁੰਦਾ ਝੰਡਿਆਂ ਝੁੰਡਿਆਂ ਦਾ ਰੰਗਾਂ ਦਾ। ਝੰਡਾ ਤਾਂ ਲਾਤਾ ਕੋਠੇ ਤੇ। ਅੱਛਾ। ਤੇ ਨਾਲੇ ਦੇਖਣ ਆ ਗਏ ਮਾਸਟਰਾਂ ਨੂੰ, ਕਹਿੰਦੇ ਵੀ ਝੰਡਾ ਵੀ ਦੇਖਣਾ ਵੀ ਲਾਇਆ ਵੀ ਹੈਗੇ, ਰੰਗ ਰੁੰਗ ਬਰਾਬਰ ਹੈਗੇ ਆ। ਮੈਂ ਰਗੜਦੇ ਆਉਂਦਾ ਹੀ। ਮੈਂ ਕਿਹਾ ਝੰਡਾ ਤਾਂ ਮੈਂ ਮਕਾਨ ਤੇ ਲਾਤਾ ਆ, ਜੇ ਕਿਤੇ ਮਹਿੰਗਾਈ ਨੂੰ ਵੀ ਆਜ਼ਾਦੀ ਦੇ ਦਿੰਦੇ ਨਾ ਮੈਂ ਇਕੱਠੇ 2 ਮਾਹ ਉਸ ਤੋਂ ਬਣਾ ਲੈਣੇ ਸੀਗੇ। ਐ ਕਰਕੇ ਮੋੜਤੇ ਫਿਰ ਮੈਂ। ਅੱਛਾ। ਹੈ ਮਹਿੰਗਾਈ ਤਾਂ ਵਧੀ ਜਾਂਦੀ ਹੈ, ਇਹ ਤੋਂ ਵੀ ਸਾਨੂੰ ਆਜ਼ਾਦੀ ਦਵਾ ਦਿਓ। ਬਿਲਕੁਲ। ਇਹ ਤੋਂ ਆਜ਼ਾਦੀ ਨਹੀਂ। ਮੈਂ ਸਹਿਮਤ ਨਹੀਂ ਹੈਗਾ ਇਹਨਾਂ ਨੀਤੀਆਂ ਤੋਂ। ਇਸੇ ਨੂੰ ਤਾਂ ਅੱਖੋਂ ਓਲੇ ਕਰਨ ਲਈ ਝੰਡਿਆਂ ਦਾ ਪੰਗਾ ਪਾਇਆ। ਲੋਕਾਂ ਦਾ ਧਿਆਨ ਇੱਧਰ ਪਾਓ। ਲੰਬੜ ਦੇ ਧਿਆਨ ਤੋਂ ਨਹੀਂ ਚੀਜ਼ਾਂ ਜਾ ਸਕਦੀਆਂ। ਨਾਲੇ ਮੇਰੇ ਨਿਆਣੇ ਬਹੁਤ ਤਿੱਖੇ ਆ, ਨਾਲੇ ਤੇਰੇ ਤੇ ਹੀ ਜਾਣੇ ਆ। ਨਾਲੇ ਮੈਂ ਪੜਿਆ ਲਿਖਿਆ, ਮਾਟ ਦਾ ਘੋਟਾ ਲਾ ਕੇ ਆਇਆ। ਓਏ ਅਮਲੀਆ ਆ ਗਈ ਤੂੰ ਹੱਡੀਆਂ ਜਿਹੀਆਂ ਦੱਬੀ ਜਾਂਦਾ। ਮੈਨੂੰ ਲੱਗਦਾ ਕਿਤੇ ਤੂੰ ਸੱਟਾ ਸੁੱਟਾ ਲਵਾ ਕੇ ਆਇਆ। ਟਲ ਜਾ ਕਰ। ਟਾਲਾ ਮਹਿੰਗਾ ਭਰਾਵਾ, ਟਾਲਾ ਲੰਬੜਾ ਤੈਨੂੰ ਦੱਸਾਂ ਮੈਂ। ਔਰ ਸਾਹਮਣੇ ਤੈਨੂੰ ਦੱਸ ਦਿੰਦਾ ਹੁਣ ਗੱਲ। ਸਾਹਮਣੇ ਆਂਦੀ ਸੀ ਕੁੜੀ ਗੱਡੀ ਲੈ ਕੇ। ਅੱਛਾ। ਮੈਂ ਕਿਹਾ ਲੈ ਵੀ ਚੱਲ ਕੋਈ ਨੀ, ਆਂਦੀ ਆ ਮਾਰੀ ਵਿੱਚ ਹੋ ਗਿਆ ਕਾਤਾ ਲੱਤ ਦਾ ਕੰਮ। ਕਾਰ ਮਾਰੀ ਕੁੜੀ ਨੇ? ਅੱਛਾ। ਜਦ ਤੈਨੂੰ ਪਤਾ ਜਨਾਨਾ ਸਵਾਰੀ ਗੱਡੀ ਚਲਾਉਂਦੀ ਆ
ਨਾ ਤੇ ਤਾਂ ਫੁੱਟਪਾਥ ਤੇ ਨਹੀਂ ਮਰ ਹੁੰਦਾ ਸੀ, ਫੁੱਟਪਾਥ ਤੇ ਤੁਰ ਲਾ। ਉਹ ਫੁੱਟਬਾਲ ਸਵਾ ਮੈਂ ਤਾਂ ਗੇਂਜ ਮੈਂ ਨਾ ਜਰਦਾ ਮਾਰਦਾ ਹੀ ਦਿੰਦਾ ਜਾ ਮੈਂ ਫੁੱਟਬਾਲ ਦੀ ਨਾ ਗਿਆ ਤਾਂ ਗਿਆ ਤੂੰ ਤਾਂ ਸਿੱਧੀ ਖੇਤ ਨੂੰ ਲੈ ਆਈ ਮੈਨੂੰ ਦੇਖ ਕੇ ਭਰਾਵਾ ਉਹ ਪਤਾ ਨਹੀਂ ਕੀ ਜਗ੍ਹਾ ਗਿਆ ਪਤਾ ਉਹ ਵੀ ਜਾਂਦੀ ਸੀ ਤੇਨੇ ਕਾਲਾ ਜਰਦਾ ਪਤਾ ਨਹੀਂ ਉਹ ਲਓ ਕਰ ਲਓ ਨਾਰੀ ਸ਼ਕਤੀ ਦੀ ਗੱਲ। ਤੇ ਆ ਚਲੋ ਨਾਰੀ ਸ਼ਕਤੀ ਬਾਰੇ ਮੈਂ ਸਨਮਾਨ ਵੀ ਕਰਨਾ ਚਾਹੀਦਾ ਕਿ ਬਹੁਤ ਆਪਾਂ ਭੰਡ ਲਈਦਾ। ਵੈਸੇ ਹੁਣ ਮੋਦੀ ਸਾਹਿਬ ਉਹਨਾਂ ਨੇ ਕਿਹਾ ਵੀ ਸਾਨੂੰ ਵਧੀਆ ਸ਼ਬਦ ਜਿਹੜੇ ਵਰਤਣੇ ਚਾਹੀਦੇ ਆ, ਖਾਸ ਤੌਰ ਦੇ ਉੱਤੇ ਔਰਤਾਂ ਦੇ ਬਾਰੇ। ਇਹ ਵੈਸੇ ਵਧੀਆ ਵੀ ਗੱਲ ਹੈ ਹਨਾ, ਇਸ ਗੱਲ ਦੇ ਨਾਲ ਸਹਿਮਤ ਵੀ ਆ ਵੀ ਖਾਸ ਤੌਰ ਦੇ ਉੱਤੇ ਜਦੋਂ ਲੜਾਈ ਦੋ ਬੰਦੇ ਲੜਦੇ ਆ, ਜਦੋਂ ਗਾਲਾਂ ਕੱਢਦੇ ਆ ਉਹ ਜਨਾਨੀਆਂ ਦੇ ਰੂਪ ਦੇ ਵਿੱਚ ਕੱਢਦੇ ਆ। ਇਹ ਬਹੁਤ ਤੇ ਜ਼ਿਆਦਾ ਉਹਨਾਂ ਨੇ ਕਿਹਾ ਵੀ ਅਸੀਂ ਉਸ ਤਰ੍ਹਾਂ ਦੀ ਸਥਿਤੀ ਦਿੰਦੇ ਨਹੀਂ ਔਰਤਾਂ ਦੀ ਜਿੱਦਾਂ ਦੀ ਚਾਹੀਦੀ ਆ। ਇਹਦੇ ਨਾਲ ਤਾਂ ਬਈ ਮਾਸਟਰ ਆਪਾਂ 100% ਸਹਿਮਤ ਆ, ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਔਰਤਾਂ ਜਦੋਂ ਮਰਦ ਦੇ ਨਾਲ ਮੋਢਾ ਲਾ ਕੇ ਕੰਮ ਕਰਨਗੀਆਂ ਤਾਂ ਦੇਸ਼ ਤਰੱਕੀ ਕਰੂਗਾ। ਬਿਲਕੁਲ। ਤਾਂ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਕਿਉਂਕਿ ਜਿਸ ਮੁਲਕ ਵਿੱਚ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਮਾਵਾਂ ਕੰਮ ਕਰਦੀਆਂ, ਹੁਣ ਆਪ ਹੀ ਸੋਚ ਲੈ ਘਰ ਦੇ ਵਿੱਚ ਕਿੱਥੇ ਇੱਕ ਤਨਖਾਹ ਆਉਣੀ ਆ ਤੇ ਕਿੱਥੇ ਦੋ ਆਉਣਗੇ। ਘਰ ਆਪੇ ਤਰੱਕੀ ਕਰੂ, ਘਰ ਤਰੱਕੀ ਕਰੂ, ਸ਼ਹਿਰ ਤਰੱਕੀ ਕਰੂ, ਸ਼ਹਿਰ ਤਰੱਕੀ ਕਰੂ, ਮੁੰਡਿਆ ਦੇਸ਼ ਤਰੱਕੀ ਕਰੂ। ਸਹਿਮਤ ਆ, ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਪੈਂਦੀ ਅਮਲੀਆ, ਜਿਹੜਾ ਇਹਨਾਂ ਨੇ ਕਿਹਾ ਆ ਮੋਦੀ ਸਾਹਿਬ ਨੇ ਵੀ ਜਨਾਨੀਆਂ ਦੀ ਇੱਜ਼ਤ ਤੇ ਰਿਸਪੈਕਟ ਕਰੋ, ਇਹ ਆਪਾਂ ਉਹਨਾਂ ਦੇ ਨਾਲ ਬਿਲਕੁਲ ਸਹਿਮਤ ਆ। ਪਰ ਮੈਨੂੰ ਇਹ ਨਹੀਂ ਸਮਝ ਪੈਂਦੀ, ਜਿੱਦਾਂ ਕਹਿੰਦੇ ਹੁੰਦੇ ਨਾ ਸਿਆਣੇ ਵੀ ਛੋਟਾ ਮੂੰਹ ਤਾਂ ਵੱਡੀ ਗੱਲ, ਵੀ ਹੁਣ ਆਪਣੇ ਪ੍ਰਾਈਮ ਮਿਨਿਸਟਰ ਨੇ ਇਹ ਵੀ ਕਹਿੰਦੇ ਆਪਣੀ ਘਰ ਵਾਲੀ ਛੱਡੀ ਫਿਰ ਵੀ ਹੁਣ ਇਹ ਵੀ ਹੁਣ ਇਹਦੀ ਉਹਦੀ ਰਿਸਪੈਕਟ ਨਹੀਂ ਬਣਦੀ ਕਰਨੀ। ਨਹੀਂ ਇਹ ਤਾਂ ਗੱਲ ਹੈ। ਵੈਸੇ ਚਲੋ ਇਹ ਵੀ ਇੱਕ ਪੱਖ ਹੈਗਾ, ਪਰ ਨਾਲ ਦੀ ਨਾਲ ਰੇਣੂਕਾ ਚੌਧਰੀ ਇੱਕ ਵਾਰੀ ਉੱਥੇ ਹੱਸ ਪਈ ਇਹਦੀ ਸਪੀਚ ਤੋਂ ਬਾਅਦ। ਹਾਂਜੀ, ਇਹਨੇ ਬਾਅਦ ਦੇ ਵਿੱਚ ਕਿਹਾ ਵੀ ਇਹ ਜੀ ਇਦਾਂ ਦਾ ਹਾਸਾ ਰਮਾਇਣ ਦੇ ਵਿੱਚ ਇਹ ਹੱਸਿਆ ਹੋਣਾ ਕਿਸੇ ਨੇ, ਯਾਨੀ ਇੱਕ ਤਰ੍ਹਾਂ ਦੇ ਨਾਲ ਤੁਸੀਂ ਆਪੇ ਸਮਝ ਲਾ ਲਓ ਵੀ ਕਿਹਦੇ ਬਾਰੇ ਉਹਨੇ ਸੰਦੇਸ਼ ਦਿੱਤਾ। ਫਿਰ ਸ਼ਸ਼ੀ ਥਰੂਰ ਨੂੰ ਇਹਨੇ ਕਿਹਾ 50 ਕਰੋੜ ਦੀ ਗਰਲਫ੍ਰੈਂਡ, ਉਹ ਵੀ ਸ਼ਬਦ ਇਹਨੇ ਵਰਤਿਆ। ਫਿਰ ਇਹਨੇ ਦੀਦੀ ਸ਼ਬਦ ਜਿਹੜਾ ਮਮਤਾ ਬੈਨਰਜੀ ਬੜੇ ਉਹ ਲੋਕੀ ਇੱਜ਼ਤ ਕਰਦੇ ਆ, ਉੱਥੇ ਜਾ ਕੇ ਉਹਦੀ ਵੀ ਸ਼ਾਨ ਦੇ ਖਿਲਾਫ ਕੁਛ ਨਾ ਕੁਛ ਜਿਹੜਾ ਆ ਬੋਲਿਆ। ਕਹਿਣ ਦਾ ਮਤਲਬ ਕੀ ਆ ਵੀ ਆਪ ਜੋ ਮਰਜ਼ੀ ਬੋਲ ਲਓ, ਪਰ ਦੂਜੇ ਨੂੰ ਸੰਦੇਸ਼ ਦੇਣਾ ਜਿਹੜਾ ਆਇਆ ਬਹੁਤ ਸੌਖਾ। ਪਰ ਬੀਜੇਪੀ ਦੀ ਜੇ ਅਸੀਂ ਹੋਰ ਗਵਰਨਮੈਂਟ ਦੇ ਦੇਖ ਲਈਏ, ਇਹਨਾਂ ਨੂੰ ਪੁੱਛਿਆ ਜਾਵੇ ਤੁਸੀਂ ਜਾ ਕੇ ਦੱਸੋ, ਤੁਸੀਂ ਕਹਿੰਦੇ ਮੋਢੇ ਨਾਲ ਮੋਢਾ ਜੋੜ ਕੇ MLA ਆਪਣੇ ਕੱਢ ਕੇ ਦੇਖੋ ਰੇਸ਼ੋ, ਆਪਣੇ MP ਦੀ ਰੇਸ਼ੋ ਕੱਢ ਕੇ ਦੇਖੋ, ਔਰਤਾਂ ਨੂੰ ਟਿਕਟਾਂ ਕਿੰਨੀਆਂ ਦਿੱਤੀਆਂ ਤੁਸੀਂ। ਤੁਹਾਡੀ ਜਿਹੜੀ ਜਥੇਬੰਦੀ ਆ, ਚਾਹੇ ਉਹ RS ਰੱਖ ਲਓ ਚਾਹੇ ਤੁਸੀਂ ਆ, ਉਹ ਰਾਜਨੀਤਿਕ ਪਾਰਟੀ ਆ, ਉਹਦੇ ਵਿੱਚ ਔਰਤਾਂ ਦਾ ਸਥਾਨ ਕਿੰਨਾ ਕਿਆ ਦਿੱਤਾ ਹੈ ਤੁਸੀਂ ਨੇ। ਪਹਿਲਾਂ ਆਪਣੇ ਵੱਲ ਤਾਂ ਜ਼ਰੂਰ ਦੇਖਣ, ਫੇਰ ਇਹ ਲੋਕੀ ਸੇਧ ਲੈਣਗੇ। ਪਹਿਲਾਂ ਤਾਂ ਆਪ ਗੁੜ ਜਿਹੜਾ ਛੱਡਣਾ ਪੈਣਾ, ਦੂਜੇ ਨੂੰ ਕਹਿਣ ਤੋਂ ਪਹਿਲਾਂ ਵੀ ਗੁੜ ਛੱਡ। ਬਿਲਕੁਲ ਮਾਸਟਰ, ਗੱਲ ਤੇਰੀ ਸਹੀ ਆ, ਪਰ ਹੁਣ ਏਦਾਂ ਹੈ ਨਾ ਵੀ ਇਹ ਪਹਿਲਾਂ ਕਰਕੇ ਦਿਖਾ ਲੈਣ ਤਾਂ ਫਿਰ ਗੱਲ ਕਰਨ। ਬਿਲਕੁਲ। ਹੁਣ ਇਹ ਨਾਰੀ ਸ਼ਕਤੀ ਦੀ ਗੱਲ ਤਾਂ ਕਰਦੇ ਆ। ਹੁਣ ਤੇ ਰਾਤ ਹੋਣਾ 2002 ਦੇ ਵਿੱਚ ਗੁਜਰਾਤ ਦੇ ਵਿੱਚ ਨਾ ਬਿਲਕਿਸ ਬਾਨੋ ਦਾ ਰੇਪ ਹੋਇਆ ਸੀ 12 ਬੰਦਿਆਂ ਵੱਲੋਂ। ਆ ਹੁਣ ਗੱਲ ਕਰਦੇ ਆ ਤਾਂ ਹੁਣ ਉਹਨੂੰ ਛੱਡ ਦਿੱਤਾ ਲੰਬੜਾ, ਤੇ ਛੱਡਿਆ ਵੀ ਇਸ ਆਧਾਰ ਦੇ ਉੱਤੇ ਵੀ ਆਜ਼ਾਦੀ ਦੇ ਉੱਤੇ ਅਸੀਂ ਖੁਸ਼ੀਆਂ, ਜਿੱਦਾਂ ਆਜ਼ਾਦੀ ਦੇ ਉੱਤੇ ਹੁੰਦਾ ਆ ਵੀ ਕ੍ਰਿਮੀਨਲ ਛੱਡੇ ਵੀ ਜਾਂਦੇ ਆ। ਹੁਣ ਉਹਦੇ ਵਿੱਚ ਉਹ 11 ਬੰਦੇ ਛੱਡੇ ਗਏ, ਉਹ ਬੰਦੇ ਜਿਨ੍ਹਾਂ ਨੇ ਰੇਪ ਕੀਤਾ ਸੀ ਬਿਲਕਿਸ ਬਾਨੋ ਦੇ ਨਾਲ 2002 ਦੇ ਵਿੱਚ। ਬੜੀ ਭਿਆਨਕ ਜਾਨੀ ਇੱਕ ਤਰ੍ਹਾਂ ਸਥਿਤੀ ਕਹਿ ਸਕਦੇ ਆ ਵੀ ਜਦੋਂ ਗੋਧਰਾ ਕਾਂਡ ਹੋਇਆ, ਗੋਧਰਾ ਦੀ ਇਹ ਬਿਲਕਿਸ ਬਾਨੋ ਸੀ, ਗੁਆਂਢੀ ਸੀ ਨਾਲੇ ਬੰਦੇ, ਕੋਈ ਇਹ ਨਹੀਂ ਸੀ ਵੀ ਦੂਰੋਂ ਪਾਰੋਂ ਆਇਓ ਸੀ, ਇਕੱਠੇ ਹੀ ਰਹਿੰਦੇ ਸੀ। ਦੇਖੋ ਵੀ ਕਿੱਦਾਂ ਅਸੀਂ ਇਨਸਾਨ ਹਵਾਨ ਬਣ ਜਾਂਦੇ ਆ, ਹਨਾ, ਹਵਾਨ ਬਣ ਜਾਂਦੇ ਆ। 11 ਬੰਦਿਆਂ ਦੇ ਨਾਲ ਰੇਪ ਕੀਤਾ, ਇਹਦੀ ਵਿਚਾਰੀ 4 ਸਾਲ ਦੀ ਛੋਟੀ ਬੱਚੀ ਸੀ, ਉਹਨੂੰ ਇੰਨੀ ਜ਼ੋਰ ਦੇ ਥੱਲੇ ਮਾਰਿਆ, ਉਹ ਵਿਚਾਰੀ ਉੱਥੇ ਹੀ ਡੈਥ ਹੋ ਗਈ ਉਹਦੀ। ਇੱਕ ਤਰ੍ਹਾਂ ਨਾਲ ਰੇਪ ਵੀ ਕੀਤਾ, ਬੱਚੀ ਵੀ, ਤੇ ਉਸ ਵੇਲੇ ਪ੍ਰੈਗਨੈਂਟ ਸੀ, ਉਹ ਵੀ ਖੂਨ। ਠੀਕ ਹੈ। ਹੁਣ ਤੁਸੀਂ ਇਹ ਦੇਖੋ ਵੀ ਇੰਨਾ ਨਿਰਦਈ ਹੋ ਕੇ ਉਹ ਬੰਦਿਆਂ ਨੂੰ ਇਸ ਆਜ਼ਾਦੀ ਦੇ ਵਿੱਚ 75 ਸਾਲ ਦੇ ਵਿੱਚ ਜਦੋਂ ਅਸੀਂ ਬਹੁਤ ਝੰਡਿਆਂ ਦਾ ਰੌਲਾ ਪਾਇਆ, ਉਸ ਵੇਲੇ ਉਹਨਾਂ ਨੂੰ ਛੱਡਿਆ ਗਿਆ। ਇੱਕ ਤਰ੍ਹਾਂ ਨਾਲ ਸਹੂਲਤ ਉਹਨਾਂ ਨੂੰ ਦਿੱਤੀ ਗਈ। ਦੂਜੇ ਪਾਸੇ ਇੱਧਰ ਸਾਡੇ ਸਿੱਖਾਂ ਦੇ ਸਿੱਖਬੰਦੀ ਜਦੋਂ ਗੱਲ ਚੱਲਦੀ ਆ, ਉਦੋਂ ਕੋਈ ਵਿਚਾਰ ਹੀ ਨਹੀਂ ਕੋਈ ਕੀਤੀ ਜਾਂਦੀ। ਵੀ ਤਾਂ 15 ਅਗਸਤ ਆਇਆ ਹੀ ਸੀ। ਹੁਣ ਦੇਖ, ਨਾਲੇ ਉਹ ਆਪਣੇ ਜਿੰਨੇ ਵੀ ਸਿੱਖ ਕੈਦੀ ਆ, ਧਾਰਮਿਕ ਕੈਦੀ ਆ, ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ। ਬਿਲਕੁਲ। ਤਾਂ ਉਹਨਾਂ ਨੂੰ 75 ਸਾਲ ਚ ਨਹੀਂ ਆਜ਼ਾਦੀ ਚਾਹੀਦੀ ਸੀ, ਉਹਨਾਂ ਨੂੰ ਵੀ ਮਾਫ ਕਰ ਸਕਦੇ ਸੀ। ਉਹਨਾਂ ਨੇ ਕਿਸੇ ਦਾ ਰੇਪ ਤਾਂ ਨਹੀਂ ਕੀਤਾ, ਕਿਸੇ ਦਾ ਖੂਨ ਤਾਂ ਨਹੀਂ ਕੀਤਾ ਜਾ ਕੇ, ਨਾਲੇ ਸਜ਼ਾ ਭੁਗਤੀਆਂ ਹੋਈਆਂ ਸਜ਼ਾ, ਉਹਨਾਂ ਨੂੰ ਛੱਡਦੇ ਨਹੀਂ, ਨਾਂ ਨਹੀਂ ਲੈਂਦੇ। ਉਹੀ ਆ, ਫੇਰ ਕਹਿੰਦੇ ਅਸੀਂ ਜਿਹੜੇ ਸਿੱਖ ਆ ਅਸੀਂ ਉਹਨੂੰ ਆਪਣਾ ਮੁਲਕ ਨਹੀਂ ਸਮਝਦੇ। ਉਹ ਸਾਡੇ ਨਾਲ ਤਾਂ ਸਾਡੇ ਘਰ ਵਿੱਚ ਮਤਰੇਆਂ ਵਾਲਾ ਸਲੂਕ ਕੀਤਾ ਜਾਂਦਾ ਯਾਰ। ਬਿਲਕੁਲ। ਆਇਆ ਨਾਰੀ ਸ਼ਕਤੀ ਦੇ ਸਮਰਥਨ ਚ ਮੈਂ ਅੱਛਾ, ਤੁਹਾਡੀ ਗੱਲ ਨਾਲ ਸਹਿਮਤ ਹਾਂ। ਤੂੰ ਸਮਰਥਨ ਨਹੀਂ ਪੁੱਤਰਾ,
तेरे को और कुछ है नहीं, तेरी तो लंबड़दारी तेरे नाल समर्थक आ, आदमी शक्ति बच। ਆਇਆ ਘਰ ਸਾਹਿਬ ਕੇ ਬੇਤੀਆਂ ਨਾ ਕਰਿਆ ਕਰੋ। ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ ਵੀ ਨਾਰੀ ਦਾ ਸਤਿਕਾਰ ਹੋਣਾ ਚਾਹੀਦਾ, ਉਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਇਹ ਜਿਹੜੇ ਗੈਂਗ ਰੇਪ ਹੁੰਦੇ ਆ ਇਹ ਬਹੁਤ ਮਾੜੀ ਗੱਲ ਆ, ਖਾਸ ਕਰਕੇ ਭਾਰਤ ਦੇ ਵਿੱਚ। ਪਰ ਕੀ ਜਦ ਲੰਬੜਾਂ ਦੇ ਨਾਲ ਘਰਾਂ ਦੇ ਵਿੱਚ ਜਾਤੀ ਹੁੰਦੀ ਆ, ਕੁੱਤੇ ਖਾਣੀ ਹੁੰਦੀ ਆ, ਉਹਦਾ ਨਹੀਂ ਤੁਸੀਂ ਠਾਉਂਦੇ। ਹੁਣ ਫੇਰ ਏਦਾਂ ਕਰ, ਕਿਸੇ ਦਿਨ ਪੰਚਾਇਤ ਬਿਠਾ ਦਿੰਦੇ ਆ, ਹੈ ਇਹ ਗੱਲ ਵੀ ਕਰ ਲੈਨੇ ਆ। ਤੂੰ ਸਾਡੇ ਕੋਲ ਆ ਕੇ ਰੋਣਾ ਰਹਿਣਾ, ਬਾਹਰ ਕੇ ਕੋਈ ਗੱਲ ਨਹੀਂ ਕਰਦਾ ਹੈ। ਚੱਲ ਮਾਸਟਰਾ ਕਰ ਪੰਚਾਇਤ ਇਕੱਠੀ। ਵੈਸੇ ਇਹ ਗੱਲ ਸਹੀ ਆ ਵੀ ਔਰਤਾਂ ਦੇ ਨਾਲ ਤਾਂ ਚਲੋ ਇਹ ਗੱਲ ਹੁੰਦੀ ਆ, ਜਿਹੜੇ ਮਰਦਾਂ ਦੇ ਨਾਲ ਵੀ ਲੰਬੜ ਵਰਗਿਆਂ ਦੇ ਨਾਲ ਭਾਵੇਂ ਇਹ ਥੋੜੀ ਗਿਣਤੀ ਦੇ ਵਿੱਚ ਆ, ਉਹਨਾਂ ਨਾਲ ਹੁੰਦਾ ਇਹਨਾਂ ਬਾਰੇ ਵੀ ਗੱਲ ਕਰਨੀ ਚਾਹੀਦੀ ਆ। ਹਾਂ ਚਾਹੀਦੀ ਆ ਕਿ ਜਿਹੜੇ ਏਦਾਂ ਮਾਸਟਰਾ ਦੇਖੋ, ਮੈਂ ਬੁੜੀਆਂ ਦੇ ਖਿਲਾਫ ਨਹੀਂ ਗਾ ਹਨਾ, ਆਪਣੇ ਸਾਰੇ ਕੁੜੀਆਂ ਬੁੜੀਆਂ ਵਾਲੇ ਆ, ਸਾਰਿਆਂ ਕੋਈ ਮਾਵਾਂ ਧੀਆਂ ਬੱਚੀਆਂ, ਪਰ ਜਦੋਂ ਔਰਤ ਨਾਲ ਕੁਛ ਹੁੰਦਾ ਨਾ ਉਹ ਬੱਬਰ ਕੇ ਦੱਸ ਦਿੰਦੀ ਆ ਤੇ ਦੁਨੀਆ ਨੂੰ ਪਤਾ ਲੱਗ ਜਾਂਦਾ, ਸਾਰੇ ਸਿੰਪਥੀ ਉਹਦੇ ਨਾਲ ਹੋ ਜਾਂਦੀ ਆ। ਜਿਹੜਾ ਬੰਦਾ ਆ ਨਾ ਇਹਨੂੰ ਇੱਕ ਡਰ ਮਾਰ ਜਾਂਦਾ ਵੀ ਜੇ ਮੈਂ ਦੱਸਿਆ ਮੇਰੇ ਘਰ ਵਾਲੀ ਮੇਰੇ ਛੱਤਰ ਫੇਰ ਦਿੱਤੇ ਤਾਂ ਮੇਰੀ ਬੇਇੱਜ਼ਤੀ ਬੜੀ ਹੋਣੀ ਹੈ, ਮੈਂ ਲੋਕਾਂ ਦੀਆਂ ਨਜ਼ਰਾਂ 'ਚ ਮਰ ਜਾਣਾ। ਉਹ ਵਿਚਾਰਾ ਫਿਰ ਕੱਛੂ ਕੁੰਮੇ ਹੰਗ ਚੁੱਪ ਚੁੱਪ ਛਿੱਤਰ ਖਾਈ ਜਾਂਦਾ। ਕਹਿੰਦੇ ਜਿਹੜਾ ਕੱਛੂ ਕੁੰਮਾ ਆ ਉਹ ਬੋਲ ਨਹੀਂ ਸਕਦਾ, ਜ਼ਬਾਨ ਕਹਿੰਦੇ ਹੈ ਨਹੀਂ। ਉਹੀ ਸਾਡੀ ਬੰਦਿਆਂ ਦੀ ਜ਼ਬਾਨ ਹੀ ਹੈ ਨਹੀਂ। ਲੰਬੜ ਵੀ ਕੱਛੂ ਕੁੰਮਾ ਹੀ ਹੋਇਆ ਕੁੰਮਾ ਹੀ ਆ ਇਹ ਖਾਂਦੇ। ਅੱਛਾ ਵੀ ਲੰਬੜਾ, ਚੱਲ ਬਾਕੀ ਗੱਲਾਂ ਛੱਡ, ਹੁਣ ਦੱਸ ਤੈਨੂੰ ਹੁਣ ਤੈਨੂੰ ਕੀ ਦੁੱਖ ਆ, ਕੀ ਤੇਰਾ ਇਤਿਹਾਸ ਆ? ਤਾਜੀ ਖਬਰ ਸੁਣਾ, ਤਾਜੀ ਖਬਰ ਸੁਣਾ ਤੂੰ। ਆਇਆ ਗੱਲ ਏਦਾਂ ਆ ਬਈ, ਕਹਿੰਦੇ ਆ ਬਈ ਦੁੱਖ ਕੀ ਬੋਲ ਕੇ ਸੁਣਾਈਏ, ਵੀ ਪੋਟਾ ਪੋਟਾ ਬੰਨਿਆ ਪਿਆ, ਲੱਤਾਂ ਕੁੱਟੀਆਂ ਲੱਗਦੀਆਂ, ਘਰ ਥਾਪੀਆਂ ਤਾਂ ਨਹੀਂ ਚੱਲੀਆਂ। ਵੈਸੇ ਲੰਬੜਦਾਰ ਨਹੀਂ ਨਾ ਸੰਬੰਧ ਤਾਂ ਮੇਰੇ ਉਹਦਾ ਠੀਕ ਚੱਲਦੇ ਰਹਿੰਦੇ ਆ, ਪਰ ਮਸਲਾ ਅੜ ਜਾਂਦਾ ਆ। ਅਸੀਂ ਕਈ ਵਾਰ ਫਿਰ ਇੱਕ ਟੇਬਲ ਤੇ ਬੈਠੇ ਆ, ਉਹ ਪਰ ਬੇਸਿੱਟਾ ਜਿਹਾ ਨਤੀਜਾ ਨਿਕਲਦਾ ਆ। ਸਮਝ ਲਓ ਵੀ ਤਾਇਆ ਵੀ ਸਾਡੇ ਜਿਹੜੇ ਸੰਬੰਧ ਆ ਨਾ ਚੀਨ ਭਾਰਤ ਵਾਲੀ ਆ। ਅੱਛਾ ਵੀ ਬੈਠੇ ਅਸੀਂ ਕਈ ਵਾਰ ਆ, ਪਰ ਸਿੱਟਾ ਨਾ ਨਿਕਲਦਾ ਨਹੀਂ ਕੋਈ ਵੀ। ਜੰਗ ਲੰਮੀ ਆ, ਜੰਗ ਲੰਮੀ ਆ। ਹੁਣ ਤੁਸੀਂ ਹੁਣ ਹਿਸਾਬ ਲਾ ਲਓ, ਆ ਪਰਸੋਂ ਜੌਰਜੀਆ ਦੀ ਗੱਲ ਸੀਗੀ, ਮੈਨੂੰ ਲੰਬੜਦਾਰ ਨਹੀਂ ਸਵੇਰੇ ਸਵੇਰੇ ਪੈ ਗਈ, ਮੈਂ ਤਾਂ ਨਿਕਲਣ ਲੱਗਾ ਸੀ, 150 ਵੀ ਬਣਾਉਣਾ ਹੁੰਦਾ ਆਹੋ, ਤੇ ਮੈਂ ਨਿਕਲਣ ਲੱਗਾ ਤੇ ਲੰਬੜਦਾਰ ਨਹੀਂ ਮੈਨੂੰ ਪੈ ਗਈ। ਇਹਦਾ ਕੁਕੜੀ ਸੀਂਢ ਨੂੰ ਪੈਂਦੀ ਹੁੰਦੀ ਆ, ਕਹਿੰਦੀ ਕਦੀ ਘਰੇ ਵੀ ਰਹਿ ਲਿਆ ਕਰੋ। ਮੈਂ ਕਿਹਾ ਦੱਸ ਘਰੇ ਰਹਿ ਕੇ ਕੀ ਕਹਿੰਦਾ, ਬੇਇੱਜ਼ਤੀਆਂ ਕਰਾਉਣੀਆਂ ਆ ਬਾਹਰ ਹੀ ਚੰਗਾ। ਕਹਿੰਦੀ ਮੈਂ ਅੱਜ ਮੈਨੂੰ ਨਾ ਪੇਕੇ ਲੈ ਕੇ ਜਾਓ। ਅੱਛਾ, ਮੈਂ ਕਿਹਾ ਵੀ ਇਹ ਤੋਂ ਪਹਿਲਾਂ ਕਿ ਹੁਣ ਪਲਾਸੀ ਛੱਡ ਜਵੇ, ਮੈਂ ਪੇਕੇ ਲੈ ਗਿਆ, ਸੱਸ ਸਹੁਰੇ ਦੇ ਘਰ ਲੈ ਗਿਆ। ਚਾਹ ਚੂ ਪੀਣ ਲੱਗੇ ਸੀ, ਮਾਹੌਲ ਵਧੀਆ ਸੀ। ਉਦਾਂ ਤੈਨੂੰ ਪਤਾ ਵੀ ਮੈਂ ਪੜ੍ਹਿਆ ਲਿਖਿਆ, ਮਾਸਟਰ ਦਾ ਘੋਟਾ ਘਾਟਾ ਲਾ ਗਿਆ, ਇਹਨੂੰ ਕੀ ਪਤਾ ਹੁਣ ਸਹੁਰੇ ਘਰ ਕਿੱਦਾਂ ਤੇ ਪੇਕੇ ਘਰ ਕਿੱਦਾਂ। ਮੈਂ ਕਿਹਾ ਵੀ ਮਾਹੌਲ ਬਹੁਤ ਸੋਹਣਾ ਆ, ਵੀ ਅੱਜ ਨਜ਼ਾਰਾ ਵੱਜੂ। ਖੈਰ ਉਹਨਾਂ ਨੇ ਉਹ ਕੌੜੀ ਕੁੜੀ ਤਾਂ ਰੱਖੀ, ਚਾਹ ਚੂ ਰੱਖੀ, ਤੇ ਤੈਨੂੰ ਪਤਾ ਲੰਬੜਦਾਰਨੀ ਨੂੰ ਫਿਰ ਪੇਕੇ ਘਰ ਜਾ ਕੇ ਨਾ ਫਿਰ ਸੁੱਝਣ ਲੱਗ ਪੈਂਦੀ ਆ। ਉੱਠੀ ਕਹਿੰਦੀ ਤੁਹਾਨੂੰ ਪਤਾ ਪੇਕੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਬੋਲਣ ਵਾਲਾ ਰੇਡੀਓ ਮੇਰਾ ਬਾਪ ਲੈ ਕੇ ਆਇਆ ਸੀ। ਰਹੇ ਸਹੁੰ ਰੱਬ ਦੀ, ਗੱਲ ਹਜੇ ਮੁੱਕੀ ਨਹੀਂ ਸੀ, ਮੈਂ ਸੱਸਾਂ ਨੂੰ ਦੇਖਣ ਲੱਗ ਪਿਆ। ਮੈਂ ਨਹੀਂ ਬੋਲਿਆ, ਮੈਂ ਤਾਂ ਚੀ ਨਹੀਂ ਕੀਤੀ, ਮੈਂ ਸੂ ਨਹੀਂ ਕੀਤੀ, ਮੈਂ ਦੇਖੀ ਗਿਆ। ਉਸ ਤੋਂ ਬਾਅਦ ਮੇਰੇ ਗਲ ਚ ਕੱਦ ਸਾਫਾ ਪਿਆ ਨਾ, ਰਹੇ ਰੱਬ ਦਾ ਨਾ। ਹੁਣ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ ਵੀ ਮੇਰੀ ਉਹ ਕੁੱਤੇ ਖਾਣੀ ਕਿਉਂ, ਮੈਂ ਤਾਂ ਬੋਲਿਆ ਹੀ ਨਹੀਂ। ਮਾਸਟਰ ਮੈਂ ਗੱਲ ਦੱਸਦਾ, ਕਹਿੰਦੇ ਹੈ ਨਾ ਇੱਕ ਵਾਰੀ ਬਹੁਤ ਸਾਰੇ ਬੰਦੇ ਕੰਪਲੇਂਟ ਕਰ ਗਿਆ ਜੱਜ ਕੋ, ਸਾਰੇ ਬਹਿ ਗਏ, ਬੁੜੀਆਂ ਤੋਂ ਦੁਖੀ ਸੀ, ਸਾਰੇ ਬਹਿ ਗਏ। ਤਾਂ ਜੱਜ ਨੇ ਪੁੱਛਿਆ ਵੀ ਏਦਾਂ ਕਰੋ, ਜਿਹੜੇ ਆਪਣੇ ਘਰ ਵਾਲੀ ਤੋਂ ਦੁਖੀ ਆ ਉਹ ਸਾਰੇ ਖੜੇ ਹੋ ਜਾਓ, ਮੈਂ ਫਿਰ ਤੁਹਾਡੇ ਦੁੱਖ ਸੁਣਦਾ। ਸਾਰੇ ਖੜੇ ਹੋ ਗਏ, ਜੋ ਸਾਰੇ ਖੜੇ ਹੋ ਗਏ ਤੇ ਇੱਕ ਬੈਠਾ ਰਿਹਾ ਲੰਬੜ ਵਰਗਾ। ਜਦੋਂ ਬੈਠਾ ਰਿਹਾ ਜੱਜ ਕਹਿੰਦਾ ਵੀ ਏਦਾਂ ਕਰਦੇ ਆ ਵੀ ਤੁਸੀਂ ਤਾਂ ਸਾਰੇ ਦੁਖੀ ਆ, ਇੱਕੋ ਹੀ ਬੰਦਾ ਸੁਖੀ ਆ, ਮੈਨੂੰ ਪਹਿਲਾਂ ਪੁੱਛ ਲੈਣਾ ਤੇ ਤੂੰ ਕਿਉਂ ਸੁਖੀ ਆ, ਕੀ ਗੱਲ ਆ? ਕਹਿੰਦਾ ਚੌਥਾ ਇਹ ਦੱਸ ਵੀ ਬਾਕੀ ਸਾਰੇ ਤਾਂ ਦੁਖੀ ਆ, ਇਕੱਲਾ ਹੀ ਤੂੰ ਆ ਜਿਹੜਾ ਆਪਣੇ ਘਰ ਵਾਲੇ ਸੁਖੀ ਆ, ਉਹ ਦੱਸ ਕਿਵੇਂ? ਕਹਿੰਦਾ ਮਹਾਰਾਜ ਸੁਖੀ ਤੇ ਕਹਿੰਦਾ ਮੈਂ ਵੀ ਹੈ ਨਹੀਂ। ਕਹਿੰਦਾ ਰਾਤੀ ਘਰ ਵਾਲੀ ਨੇ ਥਾਪੀ ਨਾਲ ਮੇਰੀਆਂ ਲੱਤਾਂ ਤੋੜ ਦਿੱਤੀਆਂ, ਘਰ ਵਾਲੀ ਹੋ
ਯਾਨੀ ਤਾਇਆ ਫਿਰ ਇਹ ਗੱਲ ਹੋ ਗਈ ਵੀ ਇਹ ਕੁੱਤੇ ਖਾਣੀ ਕਦੇ ਲੰਬੜ ਦੀ ਨਹੀਂ ਹੁੰਦੀ, ਮੇਰੇ ਤੋਂ ਵੀ ਕੋਈ ਉੱਪਰ ਲਾਂਦਾ ਦੁਨੀਆ ਪਰੇ ਤੋਂ ਪਰੇ। ਮੈਨੂੰ ਤਾਂ ਲੱਗਦਾ ਸੀ ਮਾਟਰ ਹੀ ਕੁੱਟਦੇ ਆ ਉੱਥੇ, ਉਹ ਚੰਡੀਗੜ੍ਹ ਕਹਿੰਦੇ ਉਹ ਚੌਂਕਾ ਚੁੰਗਾ ਹੈ, ਇਹ ਹੋਰਾਂ ਦੇ ਉੱਥੇ ਕੁੱਟਦੇ ਨੇ, ਉੱਥੇ ਕੁੱਟ ਖਾਂਦੇ ਆ। ਲੰਬੜ ਦੇ ਵੀ ਪੇਟ ਕਿਤੇ ਕਿਤੇ ਢਿੱਲਾ ਹੋ ਜਾਂਦਾ, ਥਾਪੀ ਕਿਤੇ ਗੱਲ ਜਗਾ ਵੱਜੇ ਜਾਂਦੀ ਆ ਹੁਣ। ਬੜਾ ਨਾਲੇ ਹੁਣ ਜਿਹੜੀਆਂ ਥਾਪੀਆਂ ਦੂਪੀਆਂ ਖਾਂਦੀਆਂ ਨਾ, ਹੁਣ ਨਾ ਘਬਰਾਈ ਦੇ ਨਸ਼ਾ ਮੈਂ। ਕਿਉਂ? ਹੁਣ ਤਾਂ ਤੁਰੰਤ ਇਲਾਜ ਹੋਇਆ ਕਹਿੰਦੇ ਨੇ ਨਸ਼ਾ ਹੁਣ ਘਰ ਘਰ ਮੁਹੱਲਾ ਕਲੀਨਿਕ ਜਿਹੜੇ ਮੁਹੱਲਿਆਂ 'ਚ। ਅੱਛਾ ਜਿਹਦਾ ਰੰਗ ਰੋਗ ਨਾ ਤਾਏ ਦੇ ਘਰ ਵੀ ਲੱਗਿਆ। ਉਹ ਤੂੰ ਨਾ ਮੈਂ ਤੂੰ ਮੇਰੀ ਗੱਲ ਨਾ ਕਰਿਆ ਕਰ। ਤਾਏ ਕੋਲੋਂ ਦੇ ਨਸ਼ਾ ਮੈਂ। ਤੇ ਬਤਾਇਆ ਉਹਦਾ ਇਹ ਇੱਕ ਵਧੀਆ ਖੁਸ਼ਖਬਰੀ ਕਹਿ ਸਕਦੇ ਆ ਬਈ 75 ਸਾਲਾਂ ਬਾਅਦ ਬਈ ਮੁਹੱਲਾ ਕਲੀਨਿਕ ਜਿਹੜੇ ਆ ਖੁੱਲੇ ਆ। ਵੈਸੇ ਪ੍ਰਚਾਰ ਆ ਤਾਂ ਇਸ ਤਰੀਕੇ ਨਾਲ ਜਾ ਰਿਹਾ ਵੀ ਇਹ ਸ਼ਾਇਦ ਪਹਿਲੀ ਵਾਰ ਹੀ ਹੋਇਆ ਇਦਾਂ ਦਾ ਕੰਮ, ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਵੀ ਪਹਿਲਾਂ ਵੀ ਡਿਸਪੈਂਸਰੀਆਂ, ਸਬ ਸੈਂਟਰ, ਹਸਪੀਟਲ ਜਿਹੜੇ ਆ ਕੰਮ ਆ ਕਰਦੇ, ਆਪਾਂ ਗੱਲ ਵੀ ਕਰਦੇ ਹੁੰਦੇ, ਆਪਾਂ ਗੱਲ ਵੀ ਕਰਦੇ ਆ। ਤੇ ਹੁਣ ਇਹ ਖੋਲ ਦਿੱਤੇ ਆ ਤੇ ਸੀਐਮ ਸਾਹਿਬ ਨੇ ਇਹ ਕਿਹਾ ਵੀ ਹੁਣ ਤੁਹਾਨੂੰ ਡੀਐਮਸੀ ਜਿਹੜਾ ਦਇਆਨੰਦ ਮੈਡੀਕਲ ਹਸਪੀਟਲ ਬਹੁਤ ਤਗੜਾ ਹਸਪੀਟਲ ਆ ਲੁਧਿਆਣੇ ਦਾ, ਸੀਐਮਸੀ ਕ੍ਰਿਸਚੀਅਨ ਮੈਡੀਕਲ ਕਾਲਜ, ਇਹਨਾਂ ਹਸਪੀਟਲਾਂ ਵਿੱਚ ਜਾਣ ਦੀ ਲੋੜ ਨਹੀਂ ਪਿਆ ਕਰਨੀ, ਸਾਡੇ ਕੋਲ ਮੁਹੱਲਾ ਕਲੀਨਿਕ ਹੈਗੇ ਆ। ਅੱਛਾ, ਪਰ ਇੱਥੇ ਸਾਰੀਆਂ ਮਸ਼ੀਨਾਂ ਹੋਣਗੀਆਂ। ਕੁਝ ਜ਼ਿਆਦਾ ਕਰ ਦਿੱਤਾ ਵੀ ਮੁਹੱਲਾ ਕਲੀਨਿਕ ਦਾ ਇੱਕ ਡਾਕਟਰ ਦੇ ਆਉਣ ਦੇ ਨਾਲ ਕੋਈ ਹਸਪੀਟਲ ਨਹੀਂ ਬਣ ਜਾਂਦਾ। ਨੋ ਡਾਊਟ ਉਹ ਤੁਹਾਨੂੰ ਦਵਾਈ ਦੇ ਸਕਦਾ, ਫਸਟ ਏਡ ਦੇ ਸਕਦਾ, ਪਰ ਜਿਹੜੀਆਂ ਡੀਐਮਸੀ ਦੇ ਵਿੱਚ ਹਸਪੀਟਲ ਦੇ ਵਿੱਚ ਐਡੀਆਂ ਵਰਲਡ ਕਲਾਸ ਦੀਆਂ ਮਸ਼ੀਨਾਂ ਆ, ਕੀ ਤੁਸੀਂ ਮੁਹੱਲਾ ਕਲੀਨਿਕ ਉਸ ਲੈਵਲ ਦੇ ਆ? ਬਾਕੀ ਦਾ ਆਉਣ ਵਾਲਾ ਟਾਈਮ ਜਿਹੜਾ ਪਤਾ ਲੱਗ ਜਾਣਾ। ਹੁਣ ਜੇ ਚਲੋ ਹੈਗੇ ਆ ਕਹਿੰਦੇ 25 ਹੋਰ ਜਿਹੜੇ ਆ ਤਿਆਰ ਆ। ਨਵੀਂ ਸਰਕਾਰ ਬਣੀ ਆ, ਚਾਹ ਆ ਐਲਾਨ ਕਰ ਲੈਣ ਦਿਓ। ਹਾਂਜੀ ਆਹੋ, ਤੇ ਹੁਣ ਇਹ ਦੇਖਦੇ ਆ ਵੀ ਮੁਹੱਲਾ ਕਲੀਨਿਕ ਕਿਸ ਤਰੀਕੇ ਨਾਲ ਚੱਲਦੇ ਆ ਤੇ ਜਿਹੜੇ ਪਹਿਲਾਂ ਬਣੇ ਹੋਏ ਆ ਹਸਪੀਟਲ ਉਹਨਾਂ ਦੇ ਵਿੱਚ ਕਿੱਦਾਂ ਦਾ ਚੱਲਦਾ। ਪਰ ਫੇਰ ਵੀ ਚਲੋ ਕੁਝ ਕਰ ਰਹੇ ਆ, ਇਸ ਗੱਲ ਦਾ ਆਪਾਂ ਵਧਾਈ ਦੇ ਪਾਤਰ ਵੀ ਦਿੰਦੇ ਆ ਨਾ। ਜ਼ਰੂਰ, ਚਲੋ ਕੁਛ ਨਾ ਕਰੋ, ਥੋੜਾ ਬਹੁਤਾ ਕਰ ਲੈਣਾ ਇਹ ਵੀ ਚੰਗਾ, ਇਹ ਵੀ ਚੰਗਾ ਹੁੰਦਾ ਹਨਾ। ਉਹ ਲੰਬੜਾ ਗੱਲ ਸੁਣ, ਹਾਂ ਤਾਇਆ, ਤੂੰ ਐਵੇਂ ਲੋਕਾਂ ਦੀਆਂ ਨਾ ਗਵਾਹੀਆਂ ਪਾਉਂਦਾ ਰਿਹਾ, ਜਾ ਕੇ ਮੋਹਰਾਂ ਲਾਉਂਦਾ ਰਿਹਾ, ਤੇ ਤੋਂ ਕੁਝ ਬਣਿਆ ਨਹੀਂ। ਆਹ ਦੇਖ ਲਾ, ਕੁਝ ਸ਼੍ਰੀਲੰਕਾ ਵਾਲੇ 10 ਪਲੇਅਰ ਕਹਿੰਦੇ ਇੰਗਲੈਂਡ ਦੌੜ ਗਿਆ, ਗੇਮਾਂ ਦੇ ਗਏ ਸੀ, ਨਾਲੇ ਕਹਿੰਦੇ 2 ਪਾਕਿਸਤਾਨੀ ਦੌੜ ਗਏ। ਜੇ ਤੂੰ ਵੀ ਚੱਲ ਜਾਂਦਾ ਆਰਾਮ ਨਾਲ, ਉਦੋਂ ਤੂੰ ਮੌਜਾਂ ਕਰਦਾ ਆਰਾਮ ਦੇ ਨਾਲ। ਦੱਸਾਂ ਤੈਨੂੰ ਮੈਂ ਤਾਇਆ, ਮੈਨੂੰ ਲੱਗਦਾ ਤੂੰ ਫਿਰ ਹੁਣ ਗੇਮਾਂ ਜੀ ਦੀ ਗੱਲ ਕਰਦਾ ਨਾ। ਆਹੋ, ਕੋਮਲ ਗੇਮਾਂ ਜਿੱਥੇ ਕਹਿੰਦੇ ਆਪਣੇ ਇੰਡੀਆ ਵਾਲੇ ਕਹਿੰਦੇ ਬਹੁਤ ਤਾਕਵੇਂ ਲੈ ਕੇ ਆਏ। ਹਾਂ ਤਾਇਆ, ਗੱਲ ਏਦਾਂ ਹੁਣ ਉਹ ਉਮਰਾਂ ਨਹੀਂ ਰਹੀਆਂ। ਅੱਛਾ, ਉਮਰਾਂ ਨਹੀਂ ਰਹੀਆਂ। ਬਾਕੀ ਸ੍ਰੀਲੰਕਾ ਵਾਲੇ ਜੋ ਉੱਥੇ ਰਹਿ ਗਏ ਆ, ਠੀਕ ਹੈ ਯਾਰ, ਰਹਿ ਹੀ ਗਏ, ਚੰਗੇ ਰਹਿ ਗਏ ਆ, ਪਰ ਮਾੜੀ ਗੱਲ ਹੁਣ ਨਾਲ ਦੇ ਮੁਲਕ ਦੀ ਆ, ਉਹ ਤਾਂ ਖਾਂਦੇ ਪੀਂਦੇ ਸੀ। ਖਾਂਦੇ ਪੀਂਦੇ ਦੀ ਗੱਲ ਨਹੀਂ ਭਾਈ, ਲੋੜ ਨੂੰ ਜਾਂਦੇ ਆ ਸਾਰੇ, ਏਦਾਂ ਨਹੀਂ ਤਾਂ ਓਦਾਂ ਸੀ ਅਗਲੇ ਬਣਾਵਾ ਐਂ ਕੁਛ ਆ। ਹੁਣ ਲੋੜ ਦੀ ਜਿੱਦਾਂ ਅਮਲੀ ਨੇ ਵੈਸੇ ਗੱਲ ਵਧੀਆ ਕੀਤੀ ਆ ਵੀ ਕਾਮਨਵੈਲਥ ਗੇਮਸ ਹੋਈਆਂ, ਖਿਡਾਰੀ ਜਿਹੜੇ ਭੇਜੇ ਜਾਂਦੇ ਆ ਖਾਸ ਤੌਰ ਦੇ ਉੱਤੇ, ਇੱਕ ਆਮ ਬੰਦਾ ਆ ਆਪਣੇ ਵਰਗਾ ਕੋਈ ਚਲੇ ਗਿਆ, ਉਹ ਕੋਈ ਬਹੁਤੀ ਮਾਇਨੇ ਨਹੀਂ ਰੱਖਦਾ। ਜਦੋਂ ਤੁਸੀਂ ਖਿਡਾਰੀ, ਤੁਹਾਨੂੰ ਆਪਣੀ ਗਵਰਨਮੈਂਟ ਦਾ ਤੁਸੀਂ ਇੱਕ ਤਰ੍ਹਾਂ ਦੇ ਨਾਲ, ਜੇ 2 ਮੁੱਕੇਬਾਜ਼ ਪਾਕਿਸਤਾਨ ਦੇ ਉੱਥੇ ਰਹਿ ਪਏ, ਇਹਦਾ ਮਤਲਬ ਕੀ ਆ ਕਿ ਪਾਕਿਸਤਾਨ ਦੇ ਵਿੱਚ ਆ 2 ਮੁੱਕੇਬਾਜ਼ ਆ ਪਾਕਿਸਤਾਨ ਵੱਲੋਂ ਜਿਹੜੇ ਲੜਨ ਗਏ ਆ। ਮੰਨ ਲਓ ਕਿ ਫੌਜੀ ਭੇਜੇ ਜਾਂਦੇ, ਉਹ ਵਾਪਸ ਹੀ ਨਹੀਂ ਆਉਂਦੇ, ਇੱਕ ਤਰ੍ਹਾਂ ਨਾਲ ਫੌਜੀਆਂ ਦੀ ਤਰ੍ਹਾਂ ਗਏ ਆ ਉਹ। ਜਿਹੜੇ ਪਲੇਅਰ ਹੋਣੇ ਚਾਹੀਦੇ ਆ ਉਹ ਫੌਜੀਆਂ ਦੀ ਤਰ੍ਹਾਂ ਗਏ। ਹੁਣ ਉਹ ਆਫੀਸ਼ੀਅਲ ਨੇ ਕੰਪਲੇਂਟ ਕੀਤੀ ਆ, ਉਹਨਾਂ ਨੇ ਕਿਹਾ ਪਾਕਿਸਤਾਨ ਦੇ ਅਧਿਕਾਰੀਆਂ ਨੇ ਵੀ ਸਾਡੇ ਜਿਹੜੇ 2 ਮੁੱਕੇਬਾਜ਼ ਆ ਗਾਇਬ ਹੋ ਗਏ, ਇਹ ਸਾਨੂੰ ਲੱਭੇ ਹੀ ਨਹੀਂ। ਵੀ ਅਸੀਂ ਇਹਨਾਂ ਨੂੰ ਜਿੱਦਣ ਜਾਣਾ ਸੀ ਉਦੋਂ ਚਾਹ ਨਾਸ਼ਤੇ ਲਈ ਸੱਦਿਆ, ਸੁਨੇਹਾ ਭੇਜਿਆ ਹੋਟਲ ਦੇ ਵਿੱਚ, ਜਾ ਕੇ ਪੁੱਛਿਆ, ਉਹ ਕਹਿੰਦੇ ਪਾਸਪੋਰਟ ਸਾਡੇ ਕੋਲ ਆ, ਤੇ ਇਹ ਬੰਦੇ 2 ਹੀ ਗਾਇਬ ਆ, ਸਮਾਨ ਇੱਥੇ ਹੀ ਆ। ਉਧਰੋਂ ਫੇ ਸ਼੍ਰੀਲੰਕਾ ਵਾਲੇ ਵੀ ਬੋਲੇ, ਉਹ ਕਹਿੰਦੇ 9 ਸਾਡੇ ਨਹੀਂ ਲੱਭਦੇ, ਇੱਕ ਅਧਿਕਾਰੀ ਆ, 10 ਬੰਦੇ ਸਾਡੇ ਜਿਹੜੇ ਗਾਇਬ ਹੋਏ ਆ, 9 ਖਿਡਾਰੀ ਤੇ 1 ਅਧਿਕਾਰੀ। ਮਾਸਟਰ ਮੈਨੂੰ ਤਾਂ ਪਤਾ ਲੱਗਾ, ਤੈਨੂੰ ਪਤਾ ਮੈਂ ਅਖਬਾਰਾਂ ਖੂਰਾਂ ਵੀ ਟਟੋਲ ਲੈਣਾ, ਪੜਿਆ ਲਿਖਿਆ ਮੈਂ, ਤੂੰ ਤਾਂ ਘੋਟਾ ਲੱਗ ਗਿਆ। ਸ੍ਰੀਲੰਕਾ ਦਾ ਚੱਲ ਮੰਨਿਆ, ਮੈਂ ਪਹਿਲਾਂ ਵੀ ਕਿਹਾ, ਪਰ ਪਾਕਿਸਤਾਨੀਆਂ ਦੇ ਜਿਹੜੇ ਆਪਣੇ ਪਲੇਅਰ ਆ ਨਾ ਮੁੱਕੇਬਾਜ਼ ਆ, ਉਹਨਾਂ ਨੂੰ ਤਾਂ ਇੰਨਾ ਦੋਸ਼ੀ ਨਾ ਠਹਿਰਾ। ਮੈਨੂੰ ਐ ਪਤਾ ਲੱਗਾ ਵੀ ਉਹਨਾਂ ਦੇ ਨਾ ਇੱਕ ਜਸਤਾਨਾ ਗਵਾਚ ਗਿਆ, ਉਹ ਲੱਭਣਗੇ ਦਸਤਾਨੇ ਦੇ ਏਦਾਂ ਹੈ ਨਾ, ਜੋ ਇੱਕ ਮੁੱਕੇਬਾਜ਼ ਏਦਾਂ ਦਾ ਵੀ 5-0 ਨਾਲ ਹਾਰਿਆ ਪਹਿਲੇ ਮੁਕਾਬਲੇ, ਤਾਂ ਹੀ ਤਾਂ ਗਵਾਚ ਗਿਆ। ਫਿਰ ਇਹ ਪਿਛਲੀਆਂ ਜਿਹੜੀਆਂ ਗੇਮਸ ਹੋਈਆਂ ਉਹਦੇ ਵਿੱਚ ਇੰਡੀਆ ਦੇ ਏਸ਼ੀਅਨ ਗੇਮਸ ਦੇ ਵਿੱਚ ਇੰਡੀਆ ਤੋਂ 5-0 ਨਾਲ ਹਾਰਿਆ। ਉਹ ਜਦੋਂ ਫਿਰ ਲੱਗਦਾ ਆ ਵੀ ਹੁਣ ਇੱਥੇ ਹੁਣ ਆਪਣੀ ਬਣਾਉਣਾ ਕੁਛ ਨਹੀਂ, ਮੁਲਕ ਜਾ ਕੇ ਬਾਹਰ ਸਾਰੇ ਅਗਲਾ ਕਿਹੜਾ ਮੁੜ ਕੇ ਜਾਵੇ, ਉਹਦੇ ਭੁੱਖ ਨੰਗਣਾ ਘੁਲੇ ਜਾ ਕੇ। ਦੂਜੀ ਗੱਲ ਇਹ ਆ ਤਾਇਆ, ਤੁਸੀਂ ਆਪਾਂ ਆਜ਼ਾਦੀ ਦੀ ਗੱਲ ਕਰਦੇ ਆ, ਇਮਰਾਨ ਖਾਨ ਦਾ ਤੁਸੀਂ ਦੇਖ ਲਓ ਪਾਕਿਸਤਾਨ ਦਾ। ਇਮਰਾਨ ਖਾਨ ਕੀ ਕਹਿ ਰਿਹਾ ਆ ਵੀ ਜਿਹੜਾ ਭਾਰਤ ਇਹਦਾ ਦੇਸ਼ ਇਹ ਬਹੁਤ ਸਟਰੋਂਗ ਆ,
ਮੈਨੂੰ ਲੱਗਦਾ ਹੈ ਹੁਣ ਖਿਡਾਰੀ ਇੱਧਰ ਵੀ ਰਿਹਾ ਕਰਨਗੇ ਜਿਸ ਤਰੀਕੇ ਨਾਲ ਉੱਥੇ ਸਿਫਤਾਂ ਹੋਣ ਲੱਗ ਪਈਆਂ ਭਾਰਤ ਦੀਆਂ। ਇਮਰਾਨ ਖਾਨ ਜਦੋਂ ਪਾਵਰ ਦੇ ਵਿੱਚ ਸੀ ਨਾ ਉਦੋਂ ਕੁਝ ਕਰ ਲੈਂਦਾ, ਸਮਝੌਤਾ ਕਰ ਲੈਂਦਾ। ਇਹ ਤਾਂ ਚੌਧਰੀ ਫੈਸਲਾ ਲੈਂਦਾ ਸੀ ਤਾਂ ਦੂਜੇ ਦਿਨ ਉਹ ਫੈਸਲਾ ਬਦਲ ਲੈਂਦਾ ਸੀ, ਚਾਹੇ ਉਹ ਇੰਡੀਆ ਦੇ ਨਾਲ ਵਪਾਰ ਦੀ ਗੱਲ ਸੀ ਚਾਹੇ ਕੋਈ ਹੋਰ ਸੀ। ਇਹਨੂੰ ਤਦੇ ਤਾਂ ਕਹਿ ਦਿੰਦੇ ਸੀਗੇ ਯੂ ਟਰਨ ਮਿਨਿਸਟਰ, ਹਰ ਚੀਜ਼ ਤੇ ਯੂ ਟਰਨ ਕਰਦਾ ਸੀ। ਹੁਣ ਬਾਹਰ ਕੱਢ ਦਿੱਤਾ ਤਾਂ ਰੌਲਾ ਪਾਈ ਜਾਂਦਾ ਹਨਾ। ਹੁਣ ਕਹੀ ਜਾਂਦਾ ਵੀ ਇੰਡੀਆ ਵਧੀਆ ਬਹੁਤ ਆ। ਪਰ ਤਾਇਆ ਜਿੱਦਾਂ ਹੁਣ ਕਰਤਾਰਪੁਰ ਵਾਲਾ ਤੂੰ ਤਾਂ ਉਦੋਂ ਗਿਆ, ਲਾਂਘੇ ਵਾਲਾ ਕੰਮ ਕਿੱਡਾ ਵੱਡਾ ਇਹਨੇ ਕਰ ਦਿੱਤਾ। ਨਹੀਂ ਚਲੋ ਸਾਰੇ ਬੰਦੇ ਸਾਰੇ ਮਾੜੇ ਕੰਮ ਨਹੀਂ ਕਰਦੇ ਹੁੰਦੇ, ਵਿੱਚੋਂ ਚੰਗੇ ਵੀ ਕੰਮ ਕਰ ਜਾਂਦੇ ਆ, ਜੋ ਨਾ ਕਰਨ ਤਾਂ ਰਹਿ ਹੀ ਨਹੀਂ ਸਕਦੇ ਭਾਵ ਵਿੱਚ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਮਰਾਨ ਖਾਨ ਦਾ ਬਹੁਤ ਵੱਡਾ ਯੋਗਦਾਨ ਆ ਕਰਤਾਰਪੁਰ ਲਾਂਘਾ ਖੋਲਣ ਵਿੱਚ, ਤੇ ਨਾਲ ਨਵਜੋਤ ਸਿੱਧੂ ਦਾ, ਭਾਵੇਂ ਉਹ ਅੱਜ ਜੇਲ੍ਹ ਵਿੱਚ ਬੈਠਾ ਚਾਹੇ ਜੋ ਬਾਕੀ ਮਰਜ਼ੀ ਕਰ ਲੈਣ। ਨਾਲੇ ਮੈਨੂੰ ਇੱਕ ਗੱਲ ਦੱਸ ਮਾਸਟਰਾ, ਆਪਾਂ ਕਿਸੇ ਦਾ ਘਰ ਜਾਈਏ ਹਨਾ, ਚਾਹੇ ਆਪਣੇ ਨਾਲ ਬੋਲਦਾ ਚਾਹੇ ਉਹ ਨਹੀਂ ਬੋਲਦਾ, ਜੇ ਆਪਾਂ ਘਰੇ ਹੀ ਚੱਲ ਗਏ ਉਹ ਆਪਾਂ ਨੂੰ ਉੱਠ ਕੇ ਆ ਕੇ ਜੱਫੀ ਪਾ ਲੈ, ਆਪਾਂ ਕੀ ਕਰਾਂਗੇ? ਧੱਕਾ ਮਾਰਾਂਗੇ ਉਹਨੂੰ, ਜੱਫੀ ਪਾਵਾਂਗੇ। ਉਹ ਸਿੱਧੂ ਦੀ ਜੱਫੀ ਦਾ ਜੋ ਇਹਨਾਂ ਨੇ ਰੌਲਾ ਪਾਇਆ ਆਪਣੇ ਦੇਸ਼ ਵਿੱਚ, ਲੋੜਾ ਲਿਆ ਤਾਂ ਦੱਸ ਇਹ ਕੰਮ ਕਿਹਾ ਵੀ ਆ ਜਿਹੜਾ ਕੰਮ ਹੋਇਆ ਇਹ ਬਹੁਤ ਵੱਡਾ ਹੋ ਗਿਆ, ਬਹੁਤ ਵੱਡਾ ਕੰਮ ਹੋ ਗਿਆ। ਉਹਦਾ ਸਲਾਉਣਾ ਚਾਹੀਦਾ ਸੀ ਹਨਾ, ਸਲਾਉਣਾ ਚਾਹੀਦਾ ਸੀ। ਹੁਣ ਉਹ ਪਾਕਿਸਤਾਨੀ ਇਹ ਪਤਾ ਨਹੀਂ ਕੀ ਹਿਸਾਬ ਕਿਤਾਬ ਹੋਇਆ ਬਈ ਪਹਿਲਾਂ ਜਿੰਨੀ ਜ਼ਿਆਦਾ ਹੇਟ ਕਰਦੇ ਉਸਦੇ ਹੁਣ ਪ੍ਰੋਗਰਾਮ ਵੀ ਤੁਸੀਂ ਦੇਖੋ, ਹੁਣ ਉਹ ਥੋੜਾ ਜਿਹਾ ਪਿਆਰ ਝਲਕਣ ਲੱਗ ਪਿਆ। ਜੇ ਕਿਤੇ ਇਹੀ ਪਿਆਰ ਇੰਡੀਆ ਵਾਲਿਆਂ ਵਿੱਚ ਵੀ ਆ ਜਾਵੇ ਵਧੀਆ ਹਨਾ। ਵੈਸੇ ਵੀ ਲੋਕਾਂ ਦਾ ਤਾਂ ਪਿਆਰ ਉਦਾਂ ਹੀ ਆ, ਲੋਕਾਂ ਦੇ ਵਿੱਚ ਅੱਜ ਵੀ ਦੇਖ ਲਓ ਤੁਸੀਂ ਚਲੇ ਜਾਓ ਉਹ ਪਲਕਾਂ ਤੇ ਬਿਠਾ ਲੈਂਦੇ ਆ, ਉਹਨਾਂ ਦੇ ਬੰਦੇ ਕੋਈ ਇੰਡੀਆ ਆ ਜਾਣ ਦੱਸ ਦਿਓ ਵੀ ਪਾਕਿਸਤਾਨ ਪਲਕਾਂ ਤੇ ਬਿਠਾ ਲੈਂਦੇ ਆ। ਪਰ ਜਦੋਂ ਆਹ ਲੀਡਰਾਂ ਦੀਆਂ ਅਸੀਂ ਬਿਆਨ ਸੁਣਦੇ ਆ ਇਹ ਇੰਨਾ ਜ਼ਿਆਦਾ ਭੜਕਾਟ ਹੋ ਜਾਂਦੀ ਆ ਵੀ ਆਹ ਬਟਵਾਰੇ ਵਰਗੇ ਕੀ ਲੋੜ ਸੀ ਬਟਵਾਰੇ ਦੀ ਵੀ। ਗੱਲ ਏਦਾਂ ਮਾਸਟਰ, ਹਰ ਮੁਲਕ ਵਿੱਚ ਜਿਹੜੀ 80-90% ਜਨਤਾ ਹੁੰਦੀ ਹੈ ਨਾ ਉਹ ਲੋ ਅਬਾਈਡਿੰਗ ਹੁੰਦੀ ਆ, ਪਿਆਰ ਖੋਰੀ ਹੁੰਦੀ ਆ, ਕਾਨੂੰਨ ਨੂੰ ਫਾਲੋ ਕਰਦੀ ਆ, ਉਹ ਲੜਾਈ ਝਗੜੇ 'ਚ ਨਹੀਂ ਪੈਣਾ ਚਾਹੁੰਦੀ, ਕਿਸੇ ਨੂੰ ਕੁੱਟਮਾਰ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀ। 10% ਲੋਕ ਏਦਾਂ ਦੇ ਹੁੰਦੇ ਆ ਜਿਹੜੇ ਕੱਟੜਵਾਦ ਹੁੰਦੇ ਆ, ਉਹ ਇੰਨਾ ਰੌਲਾ ਪਾਉਂਦੇ ਆ ਨਾ ਫਿਰ ਦੂਜੇ ਦੇਖਣ ਵਾਲੇ ਕਹਿ ਦਿੰਦੇ ਵੀ ਸ਼ਾਇਦ ਸਾਰੀ ਦੁਨੀਆ ਹੀ ਏਦਾਂ ਆ, ਕਿਉਂਕਿ ਭਲਾ ਮਾਰ ਸੋ ਘਰ ਬੈਠਾ ਰੌਲਾ ਪਾਉਂਦਾ ਹੀ ਨਹੀਂ। ਤਾਇਆ ਜਿੱਦਾਂ ਹੁਣ ਤੂੰ ਕਹਿ ਕੇ ਹਟਿਆ ਵੀ ਜਿਹੜਾ ਇਮਰਾਨ ਖਾਨ ਸੀਗਾ ਆਪਣੇ ਟਾਈਮ ਤੇ ਜਦੋਂ PM ਬਣਿਆ ਸੀਗਾ ਵੀ ਹੁਕਮ ਜਿਹਾ ਚਲਾ ਲੈਂਦਾ ਸੀਗਾ, ਜਿਹੜਾ ਫੈਸਲਾ ਕਰਨਾ ਆ ਠਾ ਠੋਪਤਾ ਹੈ ਵੀ ਸਲਾਹ ਨੂੰ ਘੱਟਾ ਹੀ ਕਰਦਾ ਏਦਾਂ ਹੀ ਸੀ। ਨਹੀਂ ਫਿਰ ਜੇ ਹੁਣ ਉਹਨੂੰ ਉੱਥੇ ਇਹੀ ਕੁਛ ਕਰਨਾ ਸੀਗਾ ਫਿਰ ਉਹਦੀ ਜਗ੍ਹਾ ਤੇ ਲੰਬੜਦਾਰ ਨਹੀਂ ਬਿਠਾ ਲੈਂਦੀ, ਉਹ ਵੀ ਸਾਡੇ ਘਰ ਇਹੀ ਕੁਛ ਕਰਦੀ ਲੰਬੜ ਵੀ ਕੁੱਟਦੀ ਹੈ ਨਾ ਕਿ ਲੰਬੜ ਵੀ ਪਰ ਲੰਬੜਾ ਜਿਹੜੀ ਤੁਸੀਂ ਲੰਬੜਦਾਰਨੀ ਦੀ ਗੱਲ ਕਰਦਾ ਇਹਦੇ ਕੋਲ ਵੀ ਲੰਬੜਦਾਰ ਨਹੀਂ ਹੈਗੀ ਸੀ, ਉਹਦੇ ਵੀ ਹੁਕਮ ਏਦਾਂ ਹੀ ਚੱਲਦੇ ਸੀ। ਉਹ ਇਹਦੀ ਜਿਹੜੀ ਲੰਬੜਦਾਰ ਨਹੀਂ ਸੀ, ਪਤਾ ਨਹੀਂ ਦੂਜਾ ਖਰਾ ਤੀਜਾ ਵਿਆਹ ਸੀ ਇਹਦਾ, ਉਹ ਪੁੱਛਾਂ ਵਿੱਚ ਇਹ ਬਹੁਤ ਬਲੀਵ ਰੱਖਦੀ ਸੀ, ਉਹ ਸਾਰਾ ਕੁਝ ਇਹ ਵੀ ਉਹਦੇ ਹਿਸਾਬ ਦੇ ਨਾਲ ਹੀ ਚੱਲਦਾ ਸੀ। ਜੇ ਤੁਸੀਂ ਇਹਦੇ ਬਾਰੇ ਮੇਰੇ ਵਾਲੀ ਪੁੱਛਾਂ ਨਹੀਂ ਯਕੀਨ ਆਦੀ ਪੁੱਛਾਂ ਹੀ ਚਕਾਉਂਦੀ ਆ। ਆਹੋ ਨਹੀਂ ਹੈਗਾ ਕਿ ਦੇਸ਼ ਹੋਈ ਨਹੀਂ ਚੱਲਦੇ। ਆਹੋ ਨਹੀਂ ਵਧੀਆ ਬੰਦੇ ਨਹੀਂ ਸਹੀ ਚੁਣੇ ਉਹਨਾਂ ਨੇ ਟਿਕਣੀਆਂ। ਇਹ ਵੀ ਦੇਖਦੇ 100 ਮੀਟਰ ਚ ਨੱਠੇ ਤੱਕ ਮਾਇਦਾ ਵੀ ਆਇਨਾ ਜਿੰਨੀ ਤੇ ਨੱਠਦਾ ਜਾਂ ਜੁੱਤੀ ਪੈਂਦੀ ਆ ਮਾਸਟਰ। ਮੈਂ ਸੁਣਿਆ ਕਹਿੰਦੇ ਫੀਫਾ ਵੱਲੋਂ ਜਿਹੜਾ ਆਪਣੇ ਕੁੜੀਆਂ ਦਾ ਫੁੱਟਬਾਲ ਦਾ ਮੈਚ ਹੋਣਾ ਸੀਗਾ, ਟੂਰਨਾਮੈਂਟ ਹੋਣਾ ਸੀ ਇੰਡੀਆ, ਉਹ ਕਹਿੰਦੇ ਨੂੰ ਕੈਂਸਲ ਕਰ ਦਿੱਤਾ। ਹਾਂਜੀ, ਤੇ ਕਿਉਂਕਿ ਜਿਹੜਾ ਫੀਫਾ ਆ ਜਿਹੜੀ ਫੁੱਟਬਾਲ ਆਰਗੇਨਾਈਜ਼ ਕਰਦੀ ਆ ਵਰਲਡ ਦੀ ਜਿਹੜੀ ਬੋਡੀ ਆ, ਜਿਹੜੇ ਸਾਰੇ ਆ ਫੁੱਟਬਾਲ ਦੇ ਵਰਲਡ ਮੈਚ ਕਰਾਉਂਦੀ ਆ, ਉਹ ਅੰਡਰ 17 ਹੈ ਤੇ ਕੁੜੀਆਂ ਦਾ ਮੈਚ ਇਸ ਵਾਰ ਇੰਡੀਆ ਦੇ ਵਿੱਚ ਹੋਣਾ ਸੀ। ਅੱਛਾ, ਕਿਉਂਕਿ ਫੀਫਾ ਵੀ ਇਹ ਚਾਹੁੰਦਾ ਆ ਵੀ ਇੰਡੀਆ ਦੇ ਵਿੱਚ ਫੁੱਟਬਾਲ ਪ੍ਰਚਲਿਤ ਹੋਵੇ। ਕਿਉਂਕਿ ਦੇਖੋ ਕ੍ਰਿਕਟ ਆ, ਕ੍ਰਿਕਟ ਇੱਥੇ ਇੰਨੀ ਜਨਸੰਖਿਆ ਫੋਲੋ ਕਰਦੀ ਆ, ਸਭ ਤੋਂ ਜ਼ਿਆਦਾ ਆਮਦਨੀ ਕ੍ਰਿਕਟ ਨੂੰ ਇੰਡੀਆ ਤੋਂ ਆ। ਉਹ ਵੀ ਚਾਹੁੰਦੇ ਆ ਵੀ ਇੱਥੇ ਦੇ ਜੇ ਲੋਕ ਖੇਡਣਗੇ ਸਾਨੂੰ ਆਮਦਨੀ ਦਾ ਸਾਧਨ ਬਣੇ। ਬਿਲਕੁਲ, ਸਾਨੂੰ ਜਿੰਨਾ ਪੂਰਾ ਯੂਰਪ ਵਿੱਚ ਜਿੰਨੀ ਮੁਨਾਫਾ ਹੁੰਦਾ ਸਾਨੂੰ ਕੱਲਾ ਇੰਡੀਆ ਤੋਂ ਹੋ ਜਾਣਾ ਜੇ ਲੋਕ ਜੁੜਨਗੇ ਹਨਾ। ਉਹਨਾਂ ਨੇ ਤਾਂ ਏਦਾਂ ਛੋਟੇ ਛੋਟੇ ਸਟੈਪ ਜਿਹੜੇ ਚੱਕਣੇ ਸ਼ੁਰੂ ਕੀਤੇ ਆ ਵੀ ਇਹਨੂੰ ਜਿਹੜਾ ਲੈ ਕੇ ਆਂਦਾ ਪ੍ਰਮੋਟ ਕਰੀਏ। ਹੁਣ ਉਹਨਾਂ ਨੇ ਬੈਨ ਕਰ ਦਿੱਤਾ। 85 ਸਾਲ ਹੋ ਗਏ ਬਣੀ ਨੂੰ ਆਪਣੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ, ਜਿਹੜੀ ਫੀਫਾ ਦੇ ਅੰਡਰ ਕੰਮ ਕਰਦੀ ਆ। 85 ਸਾਲ ਦੇ ਵਿੱਚ ਪਹਿਲੀ ਵਾਰ ਬੈਨ ਹੋਈ। ਬੈਨ ਉਹਨਾਂ ਨੇ ਇਹ ਕਰਕੇ ਕਹੀ ਆ ਵੀ ਤੀਜੀ ਧਾਰੇ ਦੇ ਵਿੱਚ ਦਖਲਅੰਦਾਜ਼ੀ ਕਰਦੀ ਆ, ਸਾਡੇ ਨਿਯਮਾਂ ਦੇ ਅਕੋਰਡਿੰਗ ਨਹੀਂ ਹੈਗਾ ਉਹ। ਹੁਣ ਉਹ ਤੀਜੀ ਧਾਰ ਕੀ ਆ ਇਹਦੇ ਵਿੱਚ? ਇਹ ਆ ਕਿ ਇਹਨਾਂ ਦਾ ਨਿਯਮ ਸੀ ਵੀ ਇਹ ਜਿਹੜੀ ਕਮੇਟੀ ਸੀ ਬਣੀ, ਪ੍ਰਫੁੱਲ ਪਟੇਲ ਇਹਨਾਂ ਦੇ ਪ੍ਰਧਾਨ ਸੀਗੇ, ਉਹਨਾਂ ਦੇ 2020 ਦਸੰਬਰ ਤੱਕ ਕਾਰਜਕਾਲ ਪੂਰਾ ਹੋ ਗਿਆ ਸੀ। ਉਸ ਤੋਂ ਬਾਅਦ ਇਲੈਕਸ਼ਨ ਕਰਾਉਣੀਆਂ ਸੀ।
ਹੁਣ ਚਾਹੇ ਉਹਨੂੰ ਕਰੋਨਾ ਕਾਲ ਰੱਖ ਲਓ, ਚਾਹੇ ਕਿਸੇ ਤਰੀਕੇ ਬਹਾਨਾ ਕੁਝ ਵੀ ਰੱਖ ਲਓ, ਕਿਉਂਕਿ ਜਿਹੜਾ ਇੱਕ ਵਾਰੀ ਬਣਿਆ ਫੇ ਔਖਾ ਹੋ ਜਾਂਦਾ। ਨਹੀਂ ਹੁਣ ਉਹ ਜਿਹੜਾ ਜਦੋਂ ਨਹੀਂ ਹੋਈ ਇਲੈਕਸ਼ਨ, ਉਸ ਤੋਂ ਬਾਅਦ ਕੋਰਟ ਵਿੱਚ ਕੇਸ ਚਲੇ ਗਿਆ। ਕੋਰਟ ਨੇ ਇਹ ਕਿਹਾ ਵੀ ਇਹ ਜਿਹੜੀ ਇਲੈਕਸ਼ਨ ਆ ਇਹਦੇ ਵਿੱਚ ਉਹਨਾਂ ਨੇ ਪਹਿਲਾਂ ਇੱਕ ਅਥਾਰਟੀ ਵੀ ਲਾ ਦਿੱਤੀ ਹਨਾ, ਮੈਨੇਜਮੈਂਟ ਲਾਤੀ ਵੀ ਇਹ ਜਿਹੜੀ ਅਥਾਰਟੀ ਆ ਉਹ ਦੇਖੂਗੀ, ਸਾਰੇ ਤਾਲਮੇਲ ਬਣਾ ਕੇ ਰੱਖੂਗੀ ਕਿੱਦਾਂ ਕੰਮ ਚੱਲਣਾ, ਵੀ ਆਹ ਪੁਰਾਣੀ ਕਮੇਟੀ ਭੰਗ ਕਰ ਦੋ। ਹੁਣ ਜਿਹੜਾ ਆ ਉਸ ਕੋਰਟ ਨੇ ਕਿਹਾ ਵੀ ਆਹ 3 ਅਗਸਤ ਤੋਂ ਸ਼ੁਰੂ ਹੋਇਆ ਸੀ ਵੀ ਆਪਣਾ ਤੁਸੀਂ ਦੇਖਣਾ ਸ਼ੁਰੂ ਕਰ ਦੋ VOTING, ਤੇ ਆਹ 22-23 ਤਰੀਕ ਨੂੰ ਜਿਹੜੀਆਂ ਇਲੈਕਸ਼ਨ ਆ ਉਹ ਹੋ ਜਾਣੀਆਂ ਸੀ। ਪਰ ਉਸ ਤੋਂ ਪਹਿਲਾਂ ਫੀਫਾ ਨੇ ਇਹ ਗੱਲ ਕਹੀ ਆ ਵੀ ਜਿਹੜਾ ਇਹ ਤੁਸੀਂ ਕਰ ਰਹੇ ਆ ਇਹ ਸਾਡੇ ਅਕੋਰਡਿੰਗ ਨਹੀਂ, ਇਹ ਤੀਜੀ ਧਿਰ ਦਖਲਅੰਦਾਜ਼ੀ ਕਰ ਰਹੀ ਆ ਫੀਫਾ ਦੇ ਜਿਹੜੇ ਰੂਲਸ। ਉਹ ਮਤਲਬ ਕਹਿਣ ਦਾ ਭਾਵ ਇਹ ਆ ਹਾਂਜੀ ਕਿ ਨਾ ਕੋਰਟ ਨੂੰ ਇਹਦੇ ਵਿੱਚ ਆਉਣਾ ਚਾਹੀਦਾ, ਹਾਂਜੀ, ਨਾ ਇਹਦੇ ਵਿੱਚ ਕਿਸੇ ਹੋਰ ਧਿਰ ਨੂੰ ਆਉਣਾ ਚਾਹੀਦਾ। ਜਿਹੜੇ ਫੀਫਾ ਦੇ ਰੂਲ ਆ ਉਹਨਾਂ ਨੂੰ ਫਾਲੋ ਕਰਕੇ ਇਲੈਕਸ਼ਨ ਕਰ ਦਿਓ, ਇਲੈਕਸ਼ਨ ਕਰਾ ਗੱਲ ਮੁੱਕ ਗਈ। ਹਾਂਜੀ, ਤੇ ਹੁਣ ਉਹ ਇਹਦੇ ਬਾਰੇ ਅਜੇ ਹੋਰ ਨਿਊਜ਼ ਆ ਜਾਣਗੀਆਂ, ਹੋਰ ਵੀ ਪਤਾ ਲੱਗ ਜਾਊਗਾ ਕੀ ਆ। ਅਜੇ ਜਿਹੜੀ ਉੜਦੀ ਗੱਲ ਇਹੀ ਆਈ ਆ ਸਾਹਮਣੇ ਵੀ ਇੰਨੀ ਕੁ ਗੱਲ ਹੈਗੀ। ਪਰ ਉਹਨਾਂ ਨੇ ਇਹ ਜਿਹੜਾ ਵਰਲਡ ਕੱਪ ਜਿਹੜਾ ਹੋਣਾ ਸੀ, ਨੋ ਡਾਊਟ, ਜਿੱਦਾਂ ਆਪਾਂ ਹੁਣ ਨਾਰੀ ਸ਼ਕਤੀਕਰਨ ਦੀ ਗੱਲ ਕੀਤੀ ਸੀ, ਕੁੜੀਆਂ ਖੇਡਦੀਆਂ, ਕਿਉਂਕਿ ਦੇਖ ਕੇ ਮੈਚ ਹੋ ਸਕਦਾ ਸਾਨੂੰ ਵਧੀਆ ਲੱਗੇ, ਬਹੁਤ ਆਪਾਂ ਦੇਖਣਾ ਸ਼ੁਰੂ ਕਰ ਦਈਏ ਹਨਾ ਵੀ ਕ੍ਰਿਕਟ ਵੱਲ ਨੂੰ ਵੀ ਆਪਾਂ ਏਦਾਂ ਚੌਕੇ ਹੋਇਓ ਆ। ਸਾਨੂੰ ਹੋਰ ਵੀ ਗੇਮਾਂ ਹੈਗੀਆਂ, ਫੁੱਟਬਾਲ ਬਹੁਤ ਕਮਾਈ ਦਾ ਸਾਧਨ ਆ ਆਪਣੇ, ਵਧੀਆ ਪੰਜਾਬ ਦੇ ਬਹੁਤ ਵਧੀਆ ਖਿਡਾਰੀ ਜਰਨੈਲ ਸਿੰਘ ਵਰਗੇ ਇੱਥੇ ਦੇ ਪੰਜਾਬ ਦੇ ਹੋਏ ਆ, ਅਸੀਂ ਪ੍ਰਮੋਟ ਕਰ ਸਕਦੇ ਆ। ਪਰ ਇਹਦੇ ਵਿੱਚ ਹੁਣ ਇਹ ਤੀਜੀ ਧਿਰ ਦਾ ਜਿਹੜਾ ਰੌਲਾ ਪੈ ਗਿਆ, ਉਹਨਾਂ ਨੇ ਬੈਨ ਕਰ ਦਿੱਤਾ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ। ਉਸ ਤੋਂ ਬਾਅਦ ਹੁਣ ਇਹ ਮੈਚ ਹੋਣੇ ਨੇ ਜਿਹੜੇ ਅਕਤੂਬਰ ਚ ਹੋਣੇ ਸੀ, ਵਿੱਚ ਤਾਂ ਹੁਣ 2 ਮਹੀਨੇ ਜਾਣੀ ਤਾਇਆ ਗੱਲ ਇੱਥੇ ਮੁੱਕਦੀ ਆ ਵੀ ਜਿਹੜੀ ਤੀਜੀ ਧਿਰ ਨੇ ਦਖਲਅੰਦਾਜ਼ੀ ਕੀਤੀ ਹੈ, ਪੰਗਾ ਉੱਥੋਂ ਪਿਆ। ਤੇ ਸਿੱਧਾ ਕਹੋ ਨਾ ਵੀ ਉਹਨਾਂ ਨੇ ਲੰਬੜਦਾਰਨੀ ਵਾਲੀ ਕੀਤੀ ਆ, ਦਖਲਅੰਦਾਜ਼ੀ ਕਰਦੀ ਆ, ਉਦਾਂ ਵੀ ਕਹਿੰਦੇ ਹੁੰਦੇ ਆ ਵੀ ਤੀਜਾ ਰਲਿਆ ਤੇ ਕੰਮ ਗਲਿਆ, ਸਿੱਧੀ ਜੀ ਗੱਲ ਆ, ਤੀਜੇ ਰਲ ਗਿਆ ਤੇ ਕੰਮ ਗਲ ਗਿਆ। ਲੰਬੜਦਾਰਨੀ ਵਾਲੀ ਹੋ ਗਈ ਕੁੜੀਆਂ ਨਾਲ। ਮੇਰਾ ਖਿਆਲ ਦੂਜੇ ਲੰਬੜਾ ਤਾਂ ਮੈਨੂੰ ਤੇ ਇੱਥੇ ਤਰਸ ਆਉਂਦਾ, ਹੋਣਾ ਵੀ ਚਾਹੀਦਾ ਉਹਦਾ ਤਰਸ ਤੇ ਤੂੰ ਮੈਨੂੰ ਪਤਾ ਨਹੀਂ ਤੂੰ ਕਿਹੜਾ ਮੂੰਹ ਲਾ ਕੇ ਘਰ ਨੂੰ ਜਾਣਾ, ਉਹ ਸ਼ਰਮ ਜਿਹਾ ਹੋ ਗਿਆ ਜਾਵੇ ਕਰਦਾ ਬਾਬਾ ਕਰ ਮੈਂ ਤੁਰ ਪਿਆ ਦੇ ਨਾਲ। ਇਹ ਕਹਿੰਦਾ ਆਇਆ ਚਾਹ ਪੀ ਲਈਏ, ਮੈਂ ਸਿਆਣਾ ਬਣਾ ਆਦਮੀ ਨਾ ਭਰਾਵਾ ਤੁਰ ਪਿਆ। ਹਜੇ ਵਿਹੜੇ ਦੇ ਅੰਦਰ ਹੀ ਸੀ ਚੁੱਪੜੇ ਬੜੀਆਂ ਨੇ ਗਾਲਾਂ ਪੈਣ ਰਹੀਆਂ, ਕਦੀ ਇਹਦਾ ਨਾਂ ਲਾ ਕੇ ਕਦੀ ਆਂਢੀ ਗੁਆਂਢੀਆਂ ਦਾ। ਮੈਂ ਕਿਹਾ ਵੀ ਲੰਬੜਾ ਤੂੰ ਚੱਲ, ਮੈਂ ਫੇਕ ਇਹਦਾ ਨਾ ਮੁੜ ਕੇ ਮੈਂ ਕਿਹਾ ਵੀ ਸਿਆਣੇ ਬੈਣੀ ਦਾੜੀ ਪੱਠੂ ਹੋ ਕੱਪੀ ਆ ਗਈ ਉਦਾਂ। ਮੈਂ ਤਾਂ ਪੀ ਲਈ, ਹੁਣ ਤੂੰ ਪੀ ਲੈ ਲੰਬੜਾ ਜਾ ਕੇ, ਜਿਹੜੀ ਤੇਰੀ ਆਪਾਂ ਨੀ ਮੁੜ ਕੇ ਲਾਗੇ ਦੀ ਵੀ ਲੰਘੇ ਦੋਸਤਾਂ ਦੇ। ਮਾਟਰਾ ਹੁਣ ਤੁਸੀਂ ਕੱਬੀ ਦੀ ਗੱਲ ਕੀਤੀ ਆ, ਮੈਂ ਤੁਹਾਨੂੰ ਨਾ ਇੱਕ ਪੁਰਾਣਾ ਵਾਕਾ ਸੁਣਾਉਣਾ, ਪੁਰਾਣਾ ਵਾਕਾ। ਜਦੋਂ ਨਵਾਂ ਸਾਡਾ ਵਿਆਹ ਹੋਇਆ, ਅੱਛਾ ਕੱਬੀ ਉਦੋਂ ਵੀ ਸੀਗੀ, ਵਿਆਹ ਨਵਾਂ ਹੋਇਆ ਸੀ ਪਰ ਕੱਬੀ ਉਦੋਂ ਵੀ ਸੀ। ਮੈਂ ਕਦੀ ਕਿਸੇ ਨੂੰ ਦੱਸਿਆ ਨਹੀਂ, ਵੈਸੇ ਅਮਲੀ ਮੇਰੀ ਟੂਹ ਲੈ ਲੈਂਦਾ, ਸੂ ਲੈ ਲੈਂਦਾ, ਅਮਲੀ ਨੂੰ ਤਾਂ ਪਤਾ ਆ, ਪਰ ਇਹ ਚੁੱਪ ਰਿਹਾ। ਨਵਾਂ ਵਿਆਹ ਹੋਇਆ, ਮਾਸਾ ਮੇਰੇ ਖਿਆਲ ਜੁਮਾ ਹਜੇ 2-3 ਹਫ਼ਤੇ ਹੋਏ ਸੀ, ਆਪਣੀ ਕੁੱਤੇ ਖਾਣੀ ਹੋਣੀ ਸ਼ੁਰੂ ਹੋ ਗਈ। ਮੈਂ ਘਰੋਂ ਭੱਜ ਗਿਆ, ਮੈਂ ਸਾਧ ਬਣ ਗਿਆ, ਅਮਲੀ ਨੂੰ ਪਤਾ ਇਹ ਮੇਰਾ ਚੇਲਾ ਹੁੰਦਾ, ਚਿਮਟੇ ਵੀ ਆਉਂਦਾ ਹੁੰਦਾ ਸੀ। ਅਸੀਂ ਟੇਲੇ ਜੇ ਤੇ ਜਾ ਕੇ ਆਪਣੀ ਉਹ ਕੁਟੀਆ ਪਾ ਲਈ। ਮੈਂ ਬਣ ਗਿਆ ਸਾਧ, ਇਹ ਮੇਰਾ ਚੇਲਾ। ਤੈਨੂੰ ਪਤਾ ਹੁਣ ਪੰਜਾਬ ਦੇ ਲੋਕ ਵਹਿਮਾਂ ਮੂੰਹਾਂ 'ਚ ਲੱਗੇ ਹੋ ਆ, ਅਸੀਂ ਗੀਟੀ ਪਾਤੀ ਵੀ ਅਸੀਂ ਮੁੰਡੇ ਜਮਾਉਣੇ ਆ। ਲੈ ਵੀ ਜਵਾਨ ਤਾਂ ਕੁੜੀਆਂ ਆਉਣ ਲੱਗ ਪਈਆਂ, ਹੁਣ ਤੂੰ ਵੀ ਹੁਣ ਜੀਵ ਜੀ ਹੁਣ ਫੇਰ ਲੱਗ ਪਿਆ। ਮੈਨੂੰ ਪਤਾ ਤੇਰਾ ਤਾਂ ਦਾ ਹੀ ਨਹੀਂ ਲੱਗਾ, ਮਾਸਟਰ ਹੋਣੀ ਤਾਂ ਉਹੀ ਤੁਰ ਜਾਂਦੇ ਦਾਨ ਦਿੰਦੇ ਆ। ਲੈ ਮਾਸਟਰਾਂ ਰਗੜਿਆ ਤੈਨੂੰ ਵੀ। ਤੇ ਬੀਬਾ ਇੱਕ ਆਈ, ਹੁਣ ਵਹਿਮਾਂ ਦੀਆਂ ਮਾਰੀਆਂ, ਉਹਨਾਂ ਨੂੰ ਜਵਾਕ ਚਾਹੀਦੇ ਵੀ ਮੁੰਡੇ ਚਾਹੀਦੇ ਆ, ਤੇ ਸਾਡਾ ਇਹੀ ਤਾਂ ਫਿਰ ਵਪਾਰ ਬਣ ਗਿਆ ਉਦੋਂ ਹੈ। ਤੇ ਬੀਬਾ ਆ ਕੇ ਕਹਿੰਦੀ ਬਾਬਾ ਜੀ ਫਿਰ ਜਵਾਕ ਨਹੀਂ ਹੁੰਦਾ। ਮੈਂ ਕਿਹਾ ਬੀਬਾ ਫਿਰ ਇਹ ਦੱਸ ਦੇ ਵੀ ਜਵਾਕ ਚ ਚਾਹੀਦਾ ਕੀ ਆ। ਕਹਿੰਦੀ ਜੀ ਮੁੰਡਾ ਚਾਹੀਦਾ। ਮੈਂ ਕਿਹਾ ਠੀਕ ਆ ਜੀ, ਫਿਰ ਮੁੰਡਾ ਹੋ ਜਾਊਗਾ, ਇਹ ਸ਼ਰਤੀਆ ਆ, ਪਰ ਬਾਬੇ ਦੇ ਨਾ ਬਚਨਾਂ ਦੇ ਮੁਤਾਬਕ ਬਾਹਰ ਜਿਹੜਾ ਥੜਾ ਬਣਾਇਆ ਨਾ, ਖੜਮੇ ਜੇ ਕੇਲੇ ਚੜਾ ਕੇ ਜਾਈ। ਕਹਿੰਦੀ ਠੀਕ ਆ ਜੀ। ਲਓ ਜੀ 9 ਮਹੀਨੇ 10 ਮਹੀਨਿਆਂ ਬਾਅਦ ਉਹੀ ਬੀਬੀ ਫੇਰ ਦੁਬਾਰਾ ਆ ਗਈ, ਕਹਿੰਦੀ ਬਾਬਾ ਜੀ ਧੰਨਵਾਦ ਤੁਹਾਡਾ ਆਸ਼ੀਰਵਾਦ ਸੀਗਾ ਜੀ, ਮੁੰਡਾ ਹੋ ਗਿਆ, ਜਵਾਕ ਹੋ ਗਿਆ। ਮੈਂ ਕਿਹਾ ਬਾਬਿਆਂ ਦੇ ਵਚਨ ਪੂਰੇ ਹੋ ਗਏ ਨਾ। ਕਹਿੰਦੀ ਊਂ ਤਾਂ ਸਾਰਾ ਕੁਝ ਠੀਕ ਆ, ਪਰ ਮੁੰਡੇ ਦਾ ਲੱਕ ਜਿਹਾ ਨਹੀਂ ਖੜਦਾ। ਮੈਂ ਕਿਹਾ ਬੀਬਾ ਜਿਹੜੇ ਕੇਲੇ ਚੜਾਏ ਗਏ ਸੀ ਲੱਕ ਉਹਨਾਂ ਦਾ ਵੀ ਨਹੀਂ ਖੜਦਾ। ਬਾਬਿਆਂ ਨਾਲ ਠੱਗੀਆਂ ਮਾਰਦੇ ਆ।
ਇਹਦਾ ਲੰਬੜ ਰਿਜ਼ਰਵ ਕਰਦਾ ਅਜੇ ਸਾਡੇ ਤਾਂ ਨੇਤਾ ਨਹੀਂ ਖੜੇ। ਨਹੀਂ, ਜਦੋਂ ਇਹ ਬਾਹਰ ਗਿਆ ਸੀ ਨਾ ਪਿੰਡ 'ਚ ਰੌਲਾ ਇਹ ਪਿਆ ਸੀਗਾ ਵੀ ਕਹਿੰਦੇ ਰੇਲਵੇ 'ਚ ਭਰਤੀ ਹੋ ਗਿਆ। ਅੱਛਾ ਆ ਹੁਣ ਦੱਸੀ ਇਹਨੇ ਗੱਲ। ਨਹੀਂ ਫਿਰ ਕੁੱਤੇ ਖਾਣੀਆਂ ਹੋਣੀਆਂ ਸ਼ੁਰੂ ਹੋ ਗਈਆਂ, ਕੁਝ ਮੂੰਹ ਖੁੱਲ ਗਿਆ ਅਮਲੀ ਤੇ ਫਿਰ ਮੈਂ ਆ ਗਿਆ। ਅੱਛਾ ਸਵੇਰ ਦਾ ਭੁੱਲਿਆ ਕਹਿੰਦੇ ਸ਼ਾਮ ਨੂੰ ਘਰ ਆ ਜਾਣ, ਭੁੱਲਿਆ ਨਹੀਂ ਕਹਿੰਦੇ। ਐਨੀਵੇ ਚੰਗਾ ਵੀ ਲੰਬੜਾ ਐ ਸਾਡੀ ਖਰਾਕ ਦਾ ਨਹੀਂ ਰੱਖਦਾ ਹੁੰਦਾ ਖਿਆਲ ਆ, ਕੇਲੇ ਕੂਲੇ ਮੰਗਾ ਕੇ ਆਪਣੀ ਦੌੜ ਦੂੜ ਲਾ ਰਹਿੰਦਾ ਇਹਨੂੰ ਪਤਾ ਮੁੜ ਕੇ ਫੇਰ ਜਾਣਾ ਪੈਣਾ, ਫੇਰ ਕੁੱਟ ਖਾਣੀ, ਪਹਿਲੇ ਤਕੜੇ ਹੋਈਏ ਤਕੜਾ ਹੋਣ ਗਿਆ ਕੰਜਰ ਨੂੰ ਚਲਾਉਣਾ ਹੋਵੇ ਆ ਕੇਲਿਆਂ ਤੇ ਮਰ ਗਿਆ, ਕੋਈ ਸੇਬ ਖਾਂਦਾ, ਉਹ ਵਧੀਆ ਵਧੀਆ ਚੀਜ਼ਾਂ ਲੈਂਦਾ ਹੈ। ਉਹ ਤਾਇਆ